ਜਦੋਂ ਸ਼ਹੀਦੀਆਂ ਦਾ ਦੌਰ ਚੱਲਦਾ ਹੈ ਜਾਂ ਵੱਡੇ ਹਮਲੇ ਹੁੰਦੇ ਨਾ, ਆਪਾਂ ਦੇਖੀਏ ਉਹ ਉਦੋਂ ਹੁੰਦਾ ਜਦੋਂ ਰਾਜ ਦੀ ਗੱਲ ਆਉਂਦੀ ਹੈ। ਕਿਤੇ ਜਿੰਨਾ ਚਿਰ ਰਾਜ ਦੀ ਗੱਲ ਏਜੰਡੇ ਤੇ ਨਹੀਂ ਆਊ ਉਹ ਸਹਿਣ ਹੁੰਦਾ ਰਹਿੰਦਾ। ਇਹ ਪਹਿਲਾਂ ਕਿਤੇ ਕਲਪਨਾ ਵੀ ਨਹੀਂ ਸੀ ਆਪਾਂ ਕਰ ਸਕਦੇ 18ਵੀਂ ਸਦੀ 'ਚ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕੋਈ ਸਿੱਖ ਵੀ ਮੁਗਲ ਫੌਜ ਦੇ ਵਿੱਚ ਸ਼ਾਮਲ ਹੋ ਸਕਦਾ ਹੈ। ਪਰ ਇਹ 1984 'ਚ ਨਾ ਸਿਰਫ ਸਿੱਖ ਸ਼ਾਮਲ ਹੋਏ, ਸਗੋਂ ਉਹਨਾਂ ਨੇ ਜਿਹੜੇ ਜਰਨੈਲ ਹੈ ਉਹਨਾਂ ਨੇ ਬੜੀ ਅਗਵਾਈ ਕੀਤੀ ਹੈ। ਸਿੱਖਾਂ ਚੋਂ ਕਿੰਨੇ ਬੰਦੇ ਜਿਹੜੇ ਪੋਲੀਟੀਕਲ ਸੀਗੇ, ਕੋਈ ਕਾਂਗਰਸ 'ਚ, ਕੋਈ ਕਿਸੇ ਪਾਰਟੀ 'ਚ ਹੈ, ਭਾਵੇਂ ਅਕਾਲੀਆਂ ਦੇ ਵਿੱਚ ਵੀ ਹੈ, ਮਤਲਬ ਉਹ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਇਸ ਹਮਲੇ ਦੇ ਪੱਖ 'ਚ ਆਏ। ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆ ਕੇ ਬੋਲੇ, ਜਿਨ੍ਹਾਂ ਨੇ ਜਸਟੀਫਾਈ ਕਰਨ ਦਾ ਯਤਨ ਕੀਤਾ ਕਿ ਹਮਲਾ ਕਿਉਂ ਕਰਨਾ ਪਿਆ, ਉਹਦੀ ਸਫਾਈ ਦੇਣ ਦਾ ਯਤਨ ਕੀਤਾ। ਸਿੱਖ ਕਦੇ ਰਾਜ ਭਗਤ ਨਹੀਂ ਸੀ ਬਣਿਆ, ਜਾਂ ਰਾਜ ਕਰਦਾ ਸੀ ਜਾਂ ਰਾਜ ਦੇ ਖਿਲਾਫ ਲੜਦਾ ਸੀ। ਰਾਜ ਆਪਦਾ ਨਹੀਂ, ਰਾਜ ਕਿਸੇ ਦਾ ਹੈ। ਉਸ ਰਾਜ ਦੀ ਸੇਵਾ ਕਰਨ ਵਾਸਤੇ ਇੱਕ ਵਰਗ ਪੈਦਾ ਹੋ ਜੇ ਤੇ ਉਹਦੇ ਖੂਨ 'ਚ ਰਾਜ ਭਗਤੀ ਦਾ ਅੰਸ਼ ਸ਼ਾਮਲ ਹੋ ਜੇ ਕਿ ਇਹ ਸਰਕਾਰ ਪ੍ਰਤੀ ਵਫਾਦਾਰੀ ਹੈ। ਉਹ ਵਫਾਦਾਰ ਵਰਗ ਉਹਨਾਂ ਨੇ ਕੌਮ ਤੋਂ ਸਿਰਜਿਆ। ਬਹੁਤ ਵੀ ਜਿਹੜੀ ਕੱਲ ਕਿਤਾਬ ਰਿਲੀਜ਼ ਹੋਈ ਹੈ ਉਹਦੀ ਕਾਪੀ ਚਾਹੀਦੀ ਹੈ। ਕਹਿੰਦਾ ਮੈਂ ਉਹਨੂੰ ਕਿਹਾ ਵੀ ਐਡੀ ਜਲਦੀ, ਇਹ ਤਾਂ ਕੱਲ ਹੀ ਰਿਲੀਜ਼ ਹੋਈ ਹੈ, ਇੰਨਾ ਤੁਹਾਨੂੰ ਕਿੱਥੋਂ? ਉਹਨੇ ਕਿਹਾ, ਮਤਲਬ ਇੰਟੈਲੀਜੈਂਸ ਵਾਲੇ ਨੇ, CID ਵਾਲੇ ਨੇ, ਕਹਿੰਦਾ ਸਾਨੂੰ ਕਿਸੇ ਨੇ ਦੱਸਿਆ ਕਿ ਜੇ ਸਿੱਖ ਮਾਈਂਡ ਨੂੰ ਸਮਝਣਾ ਹੈ ਤਾਂ ਕਿਤਾਬ ਪੜ੍ਹੋ। ਭਗਤ ਸਿੰਘ ਦਾ ਰੋਲ ਮਾਡਲ ਸਰਾਭਾ ਹੈ ਤੇ ਪਰ ਸ਼ਹੀਦੇ ਆਜਮ ਭਗਤ ਸਿੰਘ, ਕਿਉਂਕਿ ਉਹਦੇ ਪਿੱਛੇ ਪੋਲੀਟੀਕਲ ਇੰਟਰਸਟ ਹੈ। ਇੱਕ ਵਿਚਾਰਧਾਰਾ ਨੂੰ ਪ੍ਰਮੋਟ ਕਰਨਾ ਉਹਨਾਂ ਨੇ। ਭਗਤ ਸਿੰਘ ਉਹਨਾਂ ਨਹੀਂ ਸੀ ਟੋਂਦਾ, ਓਡੀ ਗੱਲ ਨਹੀਂ ਸੀ, ਬਹੁਤ ਛੋਟੀ ਗੱਲ ਸੀ ਸਰਾਭੇ ਦੇ ਮੁਕਾਬਲੇ। ਉਹ ਕਹਿੰਦੇ ਵੀ ਦੀਪ ਸਿੱਧੂ ਨੂੰ ਜਿਵੇਂ ਜਿਉਂਦੇ ਜੀ ਜਿੰਨਾ ਉਹਦੇ ਖਿਲਾਫ ਚਿੱਕੜ ਉਛਾਲੀ ਹੋਈ ਹੈ, ਜਿੱਡਾ ਵੱਡਾ ਉਹ ਨਾਇਕ ਸਾਡਾ ਬਣ ਕੇ ਸਾਹਮਣੇ ਆਇਆ ਥੋੜੇ ਜਿਹੇ ਸਮੇਂ 'ਚ, ਜਿੰਨਾ ਕੁਛ ਉਹ ਕਰ ਗਿਆ ਥੋੜੇ ਜਿਹੇ ਸਮੇਂ 'ਚ, ਵੀ ਜੇ ਉਹ ਅੰਕਿਤ ਨਾ ਹੋਇਆ ਫਿਰ ਜਾਂ ਤਾਂ ਉਹ ਰੁਲ ਜੂਗਾ, ਚੇਤਿਆਂ 'ਚੋਂ ਵਿਸਰ ਜੂ, ਜਾਂ ਉਹਨੂੰ ਵਿਗਾੜ ਕੇ ਵੀ ਪੇਸ਼ ਕਰਨਗੇ ਅਗਲੇ, ਕਿਉਂਕਿ ਡਰ ਰਹੇ ਨੇ ਉਹ ਤੋਂ ਬੰਦੇ, ਹੁਣ ਮਤਲਬ ਮਰੇ ਹੋਏ ਤੋਂ ਵੀ ਡਰ ਰਹੇ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਥੋਂ ਪਹਿਲਾਂ ਮੈਨੂੰ ਲੱਗਦਾ ਕਿ ਮੇਰੇ ਬਾਰੇ ਜਿੰਨਾ ਕੁ ਬੋਲਿਆ ਵੱਖ-ਵੱਖ ਬੁਲਾਰਿਆਂ ਨੇ, ਜਦੋਂ ਸਾਹਮਣੇ ਬੈਠੇ ਬੰਦੇ ਦੀ ਕਿਤੇ ਕੋਈ ਉਸਤਤ ਹੋ ਰਹੀ ਹੋਵੇ, ਵਡਿਆਈ ਹੋ ਰਹੀ ਹੋਵੇ, ਬੜਾ ਔਖਾ ਲੱਗਦਾ। ਕਿਉਂਕਿ ਮੈਨੂੰ ਪਤਾ ਮੈਂ ਕਿਹੋ ਜਿਹੀਆਂ ਹਾਲਤਾਂ 'ਚ ਮੈਂ ਲੇਖਕ ਬਣਿਆ, ਕਿਹੜੇ ਹਾਲੀ ਮੈਂ ਕਿਤਾਬਾਂ ਲਿਖੀਆਂ। ਇਹ ਮੈਂ ਤੁਹਾਡੇ ਨਾਲ ਆਪਣੇ ਕੁਝ ਤਜਰਬੇ ਸਾਂਝੇ ਕਰੂੰਗਾ, ਕਿਉਂਕਿ ਅੱਜ ਜੋ ਹੁੰਗਾਰਾ ਮਿਲ ਰਿਹਾ ਕਿਤਾਬਾਂ ਨੂੰ, ਇਹਦੀ ਸਾਨੂੰ ਬਿਲਕੁਲ ਹੀ ਕੋਈ ਉਮੀਦ ਨਹੀਂ ਸੀ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ। ਤੇ ਸ਼ੁਰੂ ਵੀ ਇਹ ਕਹਿ ਲਓ ਕਿ ਇਤਫਾਕ ਨਾਲ ਹੋਇਆ, ਕਿਉਂਕਿ ਮੈਂ ਕੋਈ ਉਸ ਤਰ੍ਹਾਂ ਦਾ ਟ੍ਰੇਨਡ ਲੇਖਕ ਜਾਂ ਸਕਾਲਰ ਜਾਂ ਵਿਦਵਾਨ ਨਹੀਂ ਕਿਸੇ ਯੂਨੀਵਰਸਿਟੀ 'ਚ, ਜਿੱਥੇ ਬੰਦੇ ਨੇ ਪੜ੍ਹ ਕੇ ਕੋਈ ਟ੍ਰੇਨਿੰਗ ਲਈ ਹੁੰਦੀ ਹੈ, ਇੱਕ ਸਿਖਲਾਈ ਹਾਸਲ ਕੀਤੀ ਹੁੰਦੀ ਹੈ। ਮੈਂ ਉਸ ਤਰ੍ਹਾਂ ਦਾ ਨਹੀਂ ਸੀ ਤੇ ਨਾ ਕਦੇ ਮੈਂ ਸੋਚਿਆ ਸੀ ਮੈਂ ਲਿਖਣਾ ਹੈ। ਸੋ ਮੈਂ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ ਲੁਧਿਆਣੇ, 67 'ਚ ਮੈਂ ਉੱਥੇ ਦਾਖਲਾ ਲਿਆ ਤੇ ਉਸ ਮੌਕੇ ਸਾਰੇ ਸੰਸਾਰ ਦੇ ਵਿੱਚ ਹੀ ਜਿਹੜੀ ਕਮਿਊਨਿਸਟ ਵਿਚਾਰਧਾਰਾ ਉਹਦੀ ਬਹੁਤ ਚੜ੍ਹਤ ਸੀ, ਲਹਿਰਾਂ ਬਹੁਤ ਉੱਠ ਰਹੀਆਂ ਸੀ ਜਗ੍ਹਾ ਜਗ੍ਹਾ, ਬਗਾਵਤਾਂ ਤੇ ਲਹਿਰਾਂ, ਸਾਰੀ ਦੁਨੀਆ ਦਾ ਜਿਵੇਂ ਇਸ ਤਰ੍ਹਾਂ ਦਾ ਰੁਝਾਨ ਬਣਿਆ ਪਿਆ ਸੀ। ਤੇ ਭਾਰਤ ਅੰਦਰ ਵੀ ਵੱਡੀ ਉਥਲ ਪੁਥਲ ਸੀ ਤੇ ਪੰਜਾਬ ਦੇ ਅੰਦਰ ਵੀ। ਸੋ ਕਰਦੇ ਕਰਾਉਂਦੇ ਮਤਲਬ ਮੈਂ 1970 'ਚ ਇਹ ਸੋਚਿਆ ਕਿ ਪੜ੍ਹਾਈ ਕਰਨ ਦਾ ਕੋਈ ਫਾਇਦਾ ਨਹੀਂ, ਜੰਗ ਚੱਲ ਰਹੀ ਹੈ ਸੱਚ ਤੇ ਝੂਠ ਦੀ, ਜ਼ੁਲਮ ਤੇ ਬੇਇਨਸਾਫੀ ਦੇ ਵਿਰੁੱਧ, ਵੀ ਜੰਗ ਦੇ ਵਿੱਚ ਕੁੱਦਿਆ ਜਾਵੇ। ਉਸ ਮੌਕੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇੱਕ ਲਹਿਰ ਚੱਲੀ ਸੀ ਜਿਹਨੂੰ ਨਕਸਲਵਾੜੀ ਲਹਿਰ ਕਹਿੰਦੇ ਸੀ, ਨਕਸਲਾਈਟ ਮੂਵਮੈਂਟ।
ਹੁਣ ਲੋਕਾਂ ਨੂੰ ਅੱਜ ਜਿਹੜੇ ਬਹੁਤਾ ਉਸ ਲਹਿਰ ਬਾਰੇ ਨਹੀਂ ਪਤਾ। ਇਸ ਕਰਕੇ ਮੈਂ ਇਹ ਅਪੀਲ ਕਰੂੰ ਕਿ ਜਿਹੜਾ ਪਹਿਲਾ ਹਿੱਸਾ ਹੈ ਮੇਰਾ, ਉਹਦੇ 'ਚ ਮੈਂ ਦਰਸਾਉਣ ਦਾ ਯਤਨ ਕੀਤਾ ਕਿ ਉਹ ਲਹਿਰ ਕੀ ਸੀ। ਔਖੀ ਤਾਂ ਹੋਊ, ਮਤਲਬ ਜਿਹੜੇ ਬੰਦਿਆਂ ਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ, ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਘੱਟੋ ਘੱਟ ਪਤਾ ਹੋਵੇ ਵੀ ਉਹ ਲਹਿਰ ਵੀ ਕੀ ਸੀ। ਤਾਂ ਮੈਂ 1970 'ਚ ਕਾਲਜ ਛੱਡ ਕੇ ਉਸ ਲਹਿਰ 'ਚ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਅੰਡਰਗਰਾਊਂਡ ਹੋਣਾ ਪੈ ਗਿਆ। ਚਲਦੇ ਚਲਦੇ ਦਰਬਾਰ ਸਾਹਿਬ ਤੇ ਹਮਲਾ ਹੋਇਆ। ਉਦੋਂ ਫਿਰ ਇੱਕਦਮ ਮੇਰੀ ਜਿਹੜੀ ਸੋਚ ਹੈ ਉਹ ਪਲਟ ਗਈ। ਮੈਨੂੰ ਯਾਦ ਹੈ ਕਿ ਜਦੋਂ ਮੈਂ BBC ਤੇ ਬੈਠਾ ਖਬਰਾਂ ਸੁਣ ਰਿਹਾ ਸੀ, ਇਕੱਲਾ ਸੀ, ਜਦੋਂ ਇਹ ਖਬਰ ਆਈ, ਕਿਉਂਕਿ ਬੜੀ ਸੀ ਕਿ ਕੀ ਬਣ ਰਿਹਾ ਉੱਥੇ, ਕੀ ਹੋ ਰਿਹਾ। 2 ਤਰੀਕ ਤੋਂ ਸ਼ੁਰੂ ਹੋਇਆ, 3, 4, 5। ਸੋ ਜਦੋਂ ਇਹ ਖਬਰ ਆਈ ਅਖੀਰ ਨੂੰ ਜਾ ਕੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਡੈੱਡ ਬੋਡੀ ਮਿਲ ਗਈ ਹੈ ਤੇ ਅਕਾਲ ਤਖਤ ਸਾਹਿਬ ਨੂੰ ਬਹੁਤ ਨੁਕਸਾਨ ਪਹੁੰਚ ਗਿਆ। ਬਸ ਇਹ ਖਬਰ ਸੁਣਦਿਆਂ ਮੇਰੇ 'ਚ ਇੱਕਦਮ ਤਬਦੀਲੀ ਆਈ ਜੀ। ਸੋਚ ਨੇ ਪਲਟਾ ਖਾਧਾ। ਫਿਰ ਮੈਂ ਇੱਧਰ ਨੂੰ ਸੋਚਣ ਲੱਗ ਗਿਆ। ਇੱਕ ਰੁਝਾਨ ਮੇਰੇ 'ਚ ਪਹਿਲਾਂ ਹੀ ਸੀ, ਨਕਸਲਬੜੀ ਲਹਿਰ ਦੇ ਵਿੱਚ ਹੁੰਦਿਆਂ ਵੀ, ਕਿ ਲੋਕਾਂ ਦੇ ਰੌਂ ਨੂੰ ਤੇ ਹਾਲਾਤ ਨੂੰ ਸਮਝਣ ਦਾ ਯਤਨ ਕੀਤਾ ਜਾਵੇ। ਫਿਰ ਵੱਡਾ ਸਵਾਲ ਇਹ ਸੀ ਕਿ ਐਡਾ ਵੱਡਾ ਕਹਿਰ ਵਾਪਰ ਗਿਆ ਕੌਮ ਤੇ, ਹੁਣ ਕੌਮ ਕੀ ਕਰੂ ਭਲਾ, ਕੌਮ ਦਾ ਰੌਂ ਕੀ ਹੈ, ਕੌਮ ਦਾ ਪ੍ਰਤੀਕਰਮ ਕੀ ਹੋ, ਇਹ ਸਮਝਣਾ ਬਹੁਤ ਜ਼ਰੂਰੀ ਸੀ। ਉਸ ਤੋਂ ਪਹਿਲਾਂ ਅਸੀਂ ਇਹਨਾਂ ਗੱਲਾਂ ਬਾਰੇ ਕੋਈ ਬਹੁਤਾ ਨਹੀਂ ਸੀ ਸੋਚਦੇ। ਧਰਮ ਵਾਲੇ ਪੱਖ ਨੂੰ ਕਮਿਊਨਿਸਟ ਹਮੇਸ਼ਾ ਹੀ ਘਟਾ ਕੇ ਦੇਖਦੇ ਹੁੰਦੇ ਨੇ। ਸੋ ਇਸ ਕਰਕੇ ਮੈਂ ਫਿਰ ਉਸ ਤੋਂ ਬਾਅਦ ਇਹ ਸੋਚਣਾ ਸ਼ੁਰੂ ਕੀਤਾ। ਮੈਂ ਇਸ ਨਿਰਣੇ ਤੇ ਪਹੁੰਚ ਗਿਆ ਸੀ ਪਹਿਲੇ ਦਿਨ ਹੀ ਜਦੋਂ ਖਬਰ ਸੁਣੀ ਕਿ ਹੁਣ ਜਿਹੜਾ ਪੰਜਾਬ ਦੇ ਹਾਲਾਤ ਜਾਂ ਸਿੱਖ ਕੌਮ ਦੇ ਹਾਲਾਤ ਉਹ ਪਹਿਲਾਂ ਵਰਗੇ ਨਹੀਂ ਰਹਿਣੇ। ਇੱਕ ਵੱਡਾ ਮੋੜ ਕੱਟਣਾ ਹੁਣ ਇਤਿਹਾਸ ਨੇ, ਕਿਉਂਕਿ ਦਰਬਾਰ ਸਾਹਿਬ ਤੇ ਹਮਲਾ, ਮੈਨੂੰ ਇਹ ਪਤਾ ਸੀ ਕਿ 1764 ਤੋਂ ਬਾਅਦ 1984 'ਚ ਜਾ ਕੇ ਕਿੰਨੇ ਲੰਮੇ ਵਕਫੇ ਬਾਅਦ ਹੋਇਆ। 18ਵੀਂ ਸਦੀ 'ਚ ਹਮਲੇ ਹੁੰਦੇ ਰਹੇ, ਮਤਲਬ 1724 ਤੋਂ ਲੈ ਕੇ 64 ਤੱਕ। ਉਹ ਥੋੜੇ ਸਾਲਾਂ ਦੇ ਵਿੱਚ ਹੀ ਤਕਰੀਬਨ 5 ਵਾਰ ਆਪਾਂ ਕਹਿ ਸਕਦੇ ਹਾਂ ਜਿੱਥੇ ਦਰਬਾਰ ਸਾਹਿਬ ਤੇ ਛੋਟੇ ਜਾਂ ਵੱਡੇ ਹਮਲੇ ਹੋਏ। 2 ਵਾਰ ਤਾਂ ਦਰਬਾਰ ਸਾਹਿਬ ਨੂੰ ਬਕਾਇਦਾ ਢਾਹ ਕੇ ਮਲੀਆ ਮੇਟ ਕੀਤਾ ਗਿਆ। 3 ਵਾਰ ਸਰੋਵਰ ਜਿਹੜਾ ਉਹ ਭਰ ਦਿੱਤਾ ਗਿਆ। ਸੋ ਇਹ 18ਵੀਂ ਸਦੀ 'ਚ ਤਾਂ ਗੱਲ ਸਮਝ ਆਉਂਦੀ ਸੀ, ਉਹਦੀ ਬੜੀ ਵਿਆਖਿਆ ਸੀ ਸਾਡੇ ਕੋਲ ਕਿ ਜਿਹੜੇ ਮੁਗਲ ਹਾਕਮ ਉਹ ਸਾਡੇ ਨਹੀਂ, ਉਹ ਗੈਰ ਨੇ ਤੇ ਧਾਰਮਿਕ ਪੱਖੋਂ ਵੀ ਉਹਨਾਂ ਦੇ ਮਨ ਅੰਦਰ ਨਫ਼ਰਤ ਹੈ ਸਿੱਖ ਧਰਮ ਦੇ ਖਿਲਾਫ ਜਾਂ ਸਾਰੇ ਕਾਫਰਾਂ ਦੇ ਖਿਲਾਫ। ਪਰ ਸਿਰਫ ਇੰਨੀ ਗੱਲ ਕਰਕੇ ਹਮਲਾ ਨਹੀਂ ਹੁੰਦਾ ਕਿਸੇ ਵੀ ਕੌਮ ਤੇ। ਜਦੋਂ ਸ਼ਹੀਦੀਆਂ ਦਾ ਦੌਰ ਚੱਲਦਾ ਹੈ ਜਾਂ ਵੱਡੇ ਹਮਲੇ ਹੁੰਦੇ ਨਾ, ਆਪਾਂ ਦੇਖੀਏ, ਉਹ ਉਦੋਂ ਹੁੰਦਾ ਜਦੋਂ ਰਾਜ ਦੀ ਗੱਲ ਆਉਂਦੀ ਹੈ ਕਿਤੇ। ਜਿੰਨਾ ਚਿਰ ਰਾਜ ਦੀ ਗੱਲ ਏਜੰਡੇ ਤੇ ਨਹੀਂ ਆਊ, ਉਹ ਸਹਿਣ ਹੁੰਦਾ ਰਹਿੰਦਾ। ਸੋ ਪਹਿਲੇ ਪਾਤਸ਼ਾਹ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਮਤਲਬ ਸ਼ਿਕਾਇਤਾਂ ਤਾਂ ਪਹੁੰਚਦੀਆਂ ਰਹੀਆਂ ਦਿੱਲੀ ਹਾਕਮਾਂ ਕੋਲੇ, ਪਰ ਉਹਨਾਂ ਨੇ ਕੋਈ ਵੱਡੀ ਕਾਰਵਾਈ ਕਰਨ ਤੋਂ ਗੁਰੇਜ਼ ਕਰੀ ਰੱਖਿਆ। ਕਿਉਂਕਿ ਹਕੂਮਤਾਂ ਨੂੰ ਜਿਹੜਾ ਵੱਧ ਕੰਸਰਨ ਸਰੋਕਾਰ ਹੁੰਦਾ ਉਹ ਆਪਦੇ ਰਾਜ ਨਾਲ ਵੱਧ ਹੁੰਦਾ, ਧਰਮ ਨਾਲ ਵੀ ਹੁੰਦਾ। ਪਰ ਜਿਹੜੇ ਹਾਕਮ ਗੱਦੀ ਤੇ ਬੈਠੇ ਬੰਦੇ ਨੂੰ ਤਾਂ ਫੌਰੀ ਇਹ ਹੋਊ ਵੀ ਸਾਡੇ ਰਾਜ ਨੂੰ ਕੋਈ ਖਤਰਾ ਨਾ ਹੋਵੇ, ਚਲੋ ਕੋਈ ਨਹੀਂ, ਕਰੀ ਜਾਣ ਦਿਓ। ਸੋ ਜਦੋਂ ਇਹ ਆਇਆ ਕਿ ਗੱਲ ਰਾਜ ਵੱਲ ਨੂੰ ਵੱਧ ਰਹੀ ਹੈ, ਰਾਜ ਦੀਆਂ ਗੱਲਾਂ ਹੋਣ ਲੱਗ ਗਈਆਂ, ਸੱਚੇ ਪਾਤਸ਼ਾਹ ਦਾ ਸੰਕਲਪ ਆ ਗਿਆ। ਹੁਣ ਸੱਚੇ ਪਾਤਸ਼ਾਹ ਜੀ ਦਾ ਮਤਲਬ ਝੂਠੇ ਪਾਤਸ਼ਾਹ ਦੇ ਮੁਕਾਬਲੇ ਸੱਚਾ ਪਾਤਸ਼ਾਹ। ਸੋ ਉਹ ਸੰਕਲਪ, ਉਹ ਗੱਲਾਂ ਆਉਣ ਲੱਗ ਗਈਆਂ ਤੇ ਜਿਹਦੇ ਵਿੱਚੋਂ ਫਿਰ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ, ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ। ਚਲੋ ਉਸ ਤੋਂ ਬਾਅਦ ਤਾਂ ਇੱਕ ਇਤਿਹਾਸ ਤੁਰਦਾ ਹੈ। ਸੋ ਮੇਰਾ ਕਹਿਣ ਤੋਂ ਇਹ ਭਾਵ ਸੀ ਕਿ ਜਿਹੜੀਆਂ 18ਵੀਂ ਸਦੀ 'ਚ ਹਮਲੇ ਹੋਏ ਦਰਬਾਰ ਸਾਹਿਬ ਤੇ, ਉਹਦੀ ਬੜੀ ਸੌਖੀ ਸਾਡੇ ਕੋਲੇ ਵਿਆਖਿਆ ਹੈ, ਉਹ ਗੱਲ ਸਮਝ ਆਉਂਦੀ ਹੈ। ਪਰ ਜਾ ਕੇ 20ਵੀਂ ਸਦੀ ਦੇ ਵਿੱਚ ਹਮਲਾ ਹੋਣਾ, ਇਹ ਗੱਲ ਬਹੁਤ ਵੱਡੀ ਸੀ। ਇਹਦੀ ਕੋਈ ਵਿਆਖਿਆ, ਯੋਗ ਵਿਆਖਿਆ ਕੀ ਬਣਦੀ ਹੈ, ਕਿਉਂ ਕੀਤਾ,
ਇੱਕ ਤਾਂ ਸਵਾਲ ਇਹ, ਦੂਜਾ ਚਲੋ ਹਮਲਾ ਕੀਤਾ ਤੇ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਜਦੋਂ ਦਾ ਸਿੱਖ ਪੰਥ ਸਿਰਜਿਆ ਗਿਆ ਕਿ ਇਸ ਹਮਲੇ ਦੇ ਵਿੱਚ ਸਿੱਖ ਫੌਜੀਆਂ ਨੇ, ਸਿੱਖ ਜਨਰਲਾਂ ਨੇ ਅਹਿਮ ਭੂਮਿਕਾ ਨਿਭਾਈ। ਇਹ ਪਹਿਲਾਂ ਕਿਤੇ ਕਲਪਨਾ ਵੀ ਨਹੀਂ ਸੀ ਆਪਾਂ ਕਰ ਸਕਦੇ 18ਵੀਂ ਸਦੀ 'ਚ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕੋਈ ਸਿੱਖ ਵੀ ਮੁਗਲ ਫੌਜ ਦੇ ਵਿੱਚ ਸ਼ਾਮਲ ਹੋ ਸਕਦਾ ਹੈ। ਅਗਵਾਈ ਕਰਨੀ ਤਾਂ ਦੂਰ ਦੀ ਗੱਲ ਹੈ, ਨਾਲ ਇਹ ਸਾਡੀ ਸੋਚ 'ਚ ਵੀ ਨਹੀਂ ਆ ਸਕਦੀ ਸੀ ਸਿੱਖ ਕਿਵੇਂ ਕਰ ਸਕਦਾ ਇਹ ਕੰਮ। ਸੋ ਪਰ ਇਹ 1984 'ਚ ਨਾ ਸਿਰਫ ਸਿੱਖ ਸ਼ਾਮਲ ਹੋਏ, ਸਗੋਂ ਉਹਨਾਂ ਨੇ ਜਿਹੜੇ ਜਰਨੈਲ ਹੈ ਉਹਨਾਂ ਨੇ ਬੜੀ ਅਗਵਾਈ ਕੀਤੀ ਹੈ। ਜਨਰਲ ਕੁਲਦੀਪ ਸਿੰਘ ਬਰਾੜ, RS ਦਿਆਲ ਤੇ ਹੋਰ ਹੇਠਾਂ ਕਿੰਨੇ ਪੱਧਰ ਦੇ ਹੋਰ ਫੌਜੀ। ਇਹ ਤਾਂ ਹੋ ਗਈ ਫੌਜ ਦੀ ਗੱਲ। ਦੂਜੀ ਗੱਲ ਜਿਹੜੀ ਪੋਲੀਟੀਕਲ ਕਲਾਸ ਹੈ, ਵੀ ਸਿੱਖਾਂ ਚੋਂ ਕਿੰਨੇ ਬੰਦੇ ਜਿਹੜੇ ਪੋਲੀਟੀਕਲ ਸੀਗੇ, ਕੋਈ ਕਾਂਗਰਸ 'ਚ, ਕੋਈ ਕਿਸੇ ਪਾਰਟੀ 'ਚ ਹੈ, ਭਾਵੇਂ ਅਕਾਲੀਆਂ ਦੇ ਵਿੱਚ ਵੀ ਹੈ, ਮਤਲਬ ਉਹ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਇਸ ਹਮਲੇ ਦੇ ਪੱਖ 'ਚ ਆਏ। ਫਿਰ ਵਿਦਵਾਨ ਆ ਜਾਂਦਾ ਤੀਜਾ ਅਗਲਾ ਵਰਗ। ਆਪਣੇ ਕਿੰਨੇ ਸਿੱਖ ਵਿਦਵਾਨ ਖੁੱਲ ਕੇ ਬੋਲੇ। ਮੈਂ ਤਾਂ ਉਸ ਮੌਕੇ, ਤੁਸੀਂ ਵੀ ਤੁਹਾਡੇ ਜਿਹੜੇ ਉਸ ਸਮੇਂ 'ਚ ਦੇਖਿਆ ਹੋਣਾ, ਕਿਉਂਕਿ ਇੱਕ ਮੁਹਿੰਮ ਚਲਾਈ ਸੀ ਸਰਕਾਰ ਨੇ ਕਿ ਰੇਡੀਓ ਤੇ ਟੈਲੀਵਿਜ਼ਨ ਤੇ ਆ ਕੇ ਬੰਦੇ ਬੋਲਦੇ ਸੀ। ਸੋ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆ ਕੇ ਬੋਲੇ, ਜਿਨ੍ਹਾਂ ਨੇ ਜਸਟੀਫਾਈ ਕਰਨ ਦਾ ਯਤਨ ਕੀਤਾ ਕਿ ਹਮਲਾ ਕਿਉਂ ਕਰਨਾ ਪਿਆ, ਉਹਦੀ ਸਫਾਈ ਦੇਣ ਦਾ ਯਤਨ ਕੀਤਾ। ਇਹ ਗੱਲ ਬਹੁਤ ਵੱਡੀ ਸੀ ਵੀ ਇਹਦੀ ਕੀ ਵਿਆਖਿਆ। ਇੱਕ ਤਾਂ ਪ੍ਰਸਿੱਧ ਪੱਧਰੀ ਜੀ ਗੱਲ ਕਰ ਲੈਂਦੇ ਆ ਨਾ ਕਿ ਸਿੱਖਾਂ ਦਾ ਕਿਰਦਾਰ ਗਿਰ ਗਿਆ, ਗੱਲ ਕੱਲੀ ਕਿਰਦਾਰ ਦੀ ਨਹੀਂ ਸੀ, ਕੋਈ ਗੱਲ ਹੋਰ ਵੀ ਪਈ ਸੀ ਜਿੱਥੋਂ ਮੈਨੂੰ ਬੁੱਝਣ ਦਾ ਯਤਨ ਕੀਤਾ ਜਾਵੇ। ਸੋ ਮੈਂ ਇਹਨਾਂ ਸਵਾਲਾਂ ਨਾਲ, ਇਹਨਾਂ ਗੱਲਾਂ ਨਾਲ ਖੋਜਲ ਰਿਹਾ ਸੀ ਤੇ ਚਲੋ ਮੁੜ ਕੇ ਪਰ ਜਿੰਨਾ ਚਿਰ ਲਹਿਰ ਚੱਲਦੀ ਰਹੀ, 1984 ਸੰਤਾਂ ਦੀ ਸ਼ਹਾਦਤ ਤੋਂ ਬਾਅਦ ਹੀ ਖਾੜਕੂ ਲਹਿਰ ਆਰੰਭ ਹੋ ਗਈ। ਤਕਰੀਬਨ 1995 ਤੱਕ ਆਪਾਂ ਕਹਿੰਦੇ ਆ ਉਹ ਚੱਲੀ, ਬੇਅੰਤ ਸਿੰਘ ਦੇ ਕਤਲ ਤੱਕ ਉਹ ਖਾੜਕੂ ਲਹਿਰ ਦੀ ਇੱਕ ਲਗਾਤਾਰਤਾ ਹੈ। ਉਦੋਂ ਤਾਂ ਇਹਨਾਂ ਗੱਲਾਂ ਬਾਰੇ ਬਹੁਤਾ ਨਾ ਲਿਖਣ ਦਾ ਨਾ ਸੋਚਣ ਦਾ ਉਹਨਾਂ ਮੌਕਾ ਨਹੀਂ ਮਿਲਿਆ। ਚਲੋ ਅਸੀਂ ਇੱਕ ਪਰਚਾ ਕੱਢਦੇ ਹੁੰਦੇ ਸੀ ਮਾਸਕ, ਉਹਦੇ ਵਿੱਚ ਸਿਆਸੀ ਗੱਲਾਂ ਬਾਰੇ, ਸਿਆਸੀ ਹਾਲਾਤ ਬਾਰੇ, ਉਹ ਸਾਰਾ ਕੁਛ ਲਹਿਰ ਬਾਰੇ ਵੀ ਲਿਖਦੇ ਹੁੰਦੇ ਸੀ, ਪਰ ਇੱਕ ਐਡੇ ਵੱਡੇ ਸਵਾਲ ਨੂੰ ਸੰਬੋਧਿਤ ਹੋਣਾ ਇਹ ਉਦੋਂ ਨਹੀਂ ਆਇਆ, ਕਿਉਂਕਿ ਲਹਿਰ ਦੇ ਵੇਗ ਦੇ ਵਿੱਚ ਅਸੀਂ ਤੁਰੇ ਜਾ ਰਹੇ ਸੀ। ਸੋ ਜਦੋਂ ਵਿਹਲੇ ਹੋ ਗਏ ਇੱਕ ਹਿਸਾਬ ਨਾਲ ਕਿ ਲਹਿਰ ਖਤਮ ਹੋ ਗਈ ਤੇ ਛੇਤੀ ਕੀਤਿਆਂ ਕੋਈ ਸੰਭਾਵਨਾ ਨਹੀਂ ਕਿ ਮੁੜ ਕੇ ਦੁਬਾਰਾ ਖੜੀ ਹੋ ਜੂ। ਸੋ ਫਿਰ ਇੱਕ ਸੰਕਟ ਆਇਆ ਮੇਰੇ ਤੇ, ਖਾਸ ਕਰਕੇ ਕਿਉਂਕਿ ਮੈਂ ਅੰਡਰਗਰਾਉਂਡ ਸੀ, ਨਾ ਘਰ ਜਾ ਸਕਦਾ ਸੀ, ਨਾ ਕੋਈ ਕੰਮ ਕਰਨ ਵਾਲਾ ਰਹਿ ਗਿਆ, ਨਾ ਕੋਈ ਟਿਕਾਣਾ, ਨਾ ਕੋਈ ਸੋਰਸ ਆਫ ਇਨਕਮ। ਸੋ ਇਹ ਸਾਰੇ ਇੱਕ ਸੰਕਟ ਜਿਹਾ ਸੀ ਜਿਹਦੇ ਵਿੱਚੋਂ ਚਲੋ ਮੈਂ ਫਿਰ ਹੌਲੀ ਹੌਲੀ ਟਿਕਾਣਾ ਬਣਾਇਆ ਇੱਕ ਜਗ੍ਹਾ ਦੇ ਉੱਤੇ। ਸੋ ਇਸ ਮੌਕੇ ਜਦੋਂ ਮੈਂ ਇਹ ਸੰਕਟ ਚੋਂ ਨਿਕਲ ਰਿਹਾ ਸੀ, ਮੇਰੀ ਮੁਲਾਕਾਤ ਹੋਈ ਸਰਦਾਰ ਜਗਜੀਤ ਸਿੰਘ ਨਾਲ। ਉਹ ਬਜ਼ੁਰਗ ਸੀ ਉਸ ਮੌਕੇ, 80 ਸਾਲਾਂ ਤੋਂ ਵੱਧ ਉਹਨਾਂ ਦੀ ਉਮਰ ਹੋ ਚੁੱਕੀ ਸੀ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ, ਕਿਤਾਬਾਂ ਕਈ ਲਿਖੀਆਂ, ਪਰ ਜਿਹੜੀ ਕਿਤਾਬ ਨਾਲ ਉਹਨਾਂ ਦੀ ਪਛਾਣ ਬਣੀ ਉਹ ਸੀ ਸਿੱਖ ਇਨਕਲਾਬ। ਸੋ ਸਿੱਖ ਇਨਕਲਾਬ ਜੇ ਤੁਹਾਡੇ ਚੋਂ ਕਿਸੇ ਨੇ ਪੜ੍ਹੀ ਹੋਵੇ ਤਾਂ ਸਿੱਖ ਇਨਕਲਾਬ ਕਿਤਾਬ ਇਹ ਸੀ ਕਿ ਸਰਦਾਰ ਜਗਜੀਤ ਸਿੰਘ ਨੇ ਉਸ ਕਿਤਾਬ 'ਚ ਸਿੱਖ ਇਨਕਲਾਬ ਦੀ ਤੁਲਨਾ ਦੁਨੀਆ ਦੇ ਸਾਰੇ ਵੱਡੇ ਇਨਕਲਾਬਾਂ ਨਾਲ ਕੀਤੀ ਕਿ ਫਰਾਂਸ ਦਾ ਇਨਕਲਾਬ, ਰੂਸ ਦਾ ਇਨਕਲਾਬ, ਅਮਰੀਕਾ ਦਾ ਇਨਕਲਾਬ, ਇੰਗਲੈਂਡ ਦਾ ਇਨਕਲਾਬ, ਵੀ ਇਹ ਵੀ ਵੱਡੇ ਸੀ ਇਨਕਲਾਬ, ਪਰ ਜਿਹੜਾ ਸਿੱਖ ਇਨਕਲਾਬ ਹੈ ਉਹ ਇਹਨਾਂ ਸਾਰਿਆਂ ਤੋਂ ਵੱਖਰਾ ਤੇ ਉੱਤਮ ਸੀਗਾ, ਕਿਉਂਕਿ ਇਹ ਸਾਰੇ ਇਨਕਲਾਬਾਂ ਨੇ ਕੀ ਕੀਤਾ, ਸਿਸਟਮ ਬਦਲੇ। ਆਪਾਂ ਨੂੰ ਪਤਾ ਫਰਾਂਸ ਦੇ ਵਿੱਚ ਉਹਨਾਂ ਨੇ ਬਾਦਸ਼ਾਹਤ ਦੀ ਜਗ੍ਹਾ ਜਮਹੂਰੀਅਤ ਲਿਆਂਦੀ, ਇਸ ਤਰ੍ਹਾਂ ਸਾਰੇ ਬਾਕੀ ਵੀ ਜਿਹੜੇ ਰੂਸ ਦੇ ਵਿੱਚ ਵੀ ਉਹਨਾਂ ਨੇ ਉਹ ਸਿਸਟਮ ਬਦਲਿਆ। ਸਰਦਾਰ ਜਗਜੀਤ ਸਿੰਘ ਨੇ ਇਹ ਗੱਲ ਉੱਥੇ ਲਿਆਂਦੀ ਕਿ ਸਿਸਟਮ ਬਦਲਣਾ ਐਡੀ ਗੱਲ ਨਹੀਂ ਹੁੰਦੀ, ਉਹ ਗੱਲ ਸੌਖੀ ਹੁੰਦੀ ਹੈ। ਮਸਲਾ ਜਿੱਥੇ ਜੜ ਪਈ ਹੈ ਉਹ ਹੈ ਬੰਦੇ ਨੂੰ ਬਦਲਣਾ। ਇਹਨਾਂ ਚੋਂ ਕਿਸੇ ਵੀ ਇਨਕਲਾਬ ਨੇ ਬੰਦੇ ਨਹੀਂ ਬਦਲੇ। ਜਦੋਂ ਉਹਨਾਂ ਦੇ ਹੱਥਾਂ 'ਚ ਤਾਕਤ ਆ ਗਈ
ਉਹ ਸਾਰਿਆਂ ਨੇ ਸਾਰੀ ਜਗ੍ਹਾ ਹੀ ਉਹਨਾਂ ਨੇ ਉਹੀ ਕੁਛ ਕੀਤਾ ਜੋ ਪਹਿਲੇ ਹਾਕਮ ਜਿਹੜੇ ਉਹਨਾਂ ਨੇ ਉਲਟਾਏ ਸੀਗੇ ਜਾਂ ਹਰਾਏ ਸੀ, ਜੋ ਉਹ ਕਰਦੇ ਸੀ। ਸੋ ਉਸ ਬਾਰੇ ਮੈਂ ਬਹੁਤਾ ਵਿਆਖਿਆ 'ਚ ਨਹੀਂ ਜਾਂਦਾ। ਇੱਥੇ ਤੁਸੀਂ ਮੈਂ ਇਹ ਸਿਫਾਰਿਸ਼ ਕਰੂੰ ਕਿ ਉਹ ਕਿਤਾਬ ਹਰ ਇੱਕ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪੰਜਾਬੀ 'ਚ ਵੀ ਹੈ ਤੇ ਅੰਗਰੇਜ਼ੀ ਦੇ ਵਿੱਚ ਵੀ ਹੈ। ਸੋ ਮੇਰੀ ਉਹਨਾਂ ਨਾਲ ਮੁਲਾਕਾਤ 1996 ਦੇ ਵਿੱਚ ਹੋਈ। ਮੈਨੂੰ ਬੜਾ ਚੰਗਾ ਲੱਗਿਆ। ਬਹੁਤ ਹੀ ਗਿਆਨਵਾਨ ਤੇ ਬਜ਼ੁਰਗ, ਮਨੁੱਖ ਦੇ ਤੌਰ ਤੇ ਹੀ ਬਹੁਤ ਚੰਗੇ, ਤੇ ਇੰਨਾ ਵੱਡਾ ਦਿਮਾਗ ਸੁਲਝਿਆ ਹੋਇਆ। ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਸ ਤੋਂ ਕੁਝ ਕੁ ਮਹੀਨੇ ਬਾਅਦ ਉਹਨਾਂ ਨੇ ਮੈਨੂੰ ਸੁਨੇਹਾ ਦੇ ਕੇ ਸੱਦ ਲਿਆ। ਉਦੋਂ ਫਿਰ ਉਹਨਾਂ ਨੇ ਇੱਕ ਗੱਲ ਕੀਤੀ ਮੇਰੇ ਨਾਲ ਕਿ ਜੋ ਕੁਝ ਸਾਡੇ ਨਾਲ ਹੋਇਆ, ਖਾਸ ਕਰਕੇ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਸ ਦਰਬਾਰ ਸਾਹਿਬ ਦੀ ਰੱਖਿਆ ਲਈ ਲੜਦੇ ਹੋਏ ਸਿੰਘ ਜਿਸ ਤਰੀਕੇ ਨਾਲ ਸ਼ਹੀਦ ਹੋਏ, ਜਿੰਨੀ ਬਹਾਦਰੀ ਸੂਰਮਗਤੀ ਦਿਖਾਈ 20ਵੀਂ ਸਦੀ ਚ ਆ ਕੇ ਵੀ, ਔਰ ਸਾਰੀਆਂ 18ਵੀਂ ਸਦੀ ਵਾਲੀਆਂ ਗੱਲਾਂ ਉਹ ਮੁੜ ਕੇ ਸਥਾਪਿਤ ਫਿਰ ਹੋ ਗਈਆਂ। ਉਹ ਕਹਿੰਦੇ ਸੀ ਵੀ ਜਿੰਨਾ ਚਿਰ ਇਤਿਹਾਸ ਨਹੀਂ ਲਿਖਿਆ ਜਾਂਦਾ, ਲੜਾਈਆਂ ਜਿੰਨੀਆਂ ਮਰਜ਼ੀ ਲੜ ਲਓ, ਆਉਣ ਵਾਲੀਆਂ ਪੁਸ਼ਤਾਂ ਨੇ ਉਹ ਤੋਂ ਦੇਖਣਾ ਤੁਸੀਂ ਲਿਖ ਕੀ ਗਏ। ਇਹ ਆਪਾਂ ਨੂੰ ਪਤਾ ਹੈ, ਸਾਡੀਆਂ ਅੱਖਾਂ ਸਾਹਮਣੇ ਵਾਪਰਿਆ, ਅਸੀਂ ਥੋੜਾ ਜਿਹਾ ਹੋਰ ਅਗਲੀ ਪੁਸ਼ਤ ਨੂੰ ਦੱਸ ਦਿਆਂਗੇ ਜਵਾਨੀ। ਪਰ ਜਿਹੜੀ ਚੀਜ਼ ਪੱਕੇ ਤੌਰ ਤੇ ਅੰਕਿਤ ਹੁੰਦੀ ਹੈ ਉਹ ਹੁੰਦੀ ਹੈ ਲਿਖਤੀ ਰੂਪ ਦੇ ਵਿੱਚ। ਤੇ ਦੁਸ਼ਮਣ ਲਗਾਤਾਰ ਲਿਖੀ ਜਾ ਰਿਹਾ ਹੈ। ਕਿੰਨੀਆਂ ਕਿਤਾਬਾਂ ਉਦੋਂ ਆ ਚੁੱਕੀਆਂ ਸੀ, ਮਾਰਕ ਟੱਲੀ ਤੋਂ ਲੈ ਕੇ ਕੁਲਦੀਪ ਸਿੰਘ ਬਰਾੜ ਦੀ ਕਿਤਾਬ ਤੋਂ ਲੈ ਕੇ ਹੋਰ ਕਿੰਨੀਆਂ ਕਿਤਾਬਾਂ ਮਾਰਕੀਟ 'ਚ ਲਿਆ ਕੇ ਉਹਨਾਂ ਨੇ ਇੱਕਦਮ ਸੁੱਟਤੀਆਂ, ਜਿਨ੍ਹਾਂ ਸਾਰੀਆਂ ਕਿਤਾਬਾਂ ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਦੀ ਜਿਹੜੀ ਵਾਜਬੀ ਠਹਿਰਾਈ ਗਈ ਸੀ ਵੀ ਕਿਉਂ ਜ਼ਰੂਰੀ ਹੋ ਗਿਆ ਸੀ। ਤੇ ਸਰਦਾਰ ਜਗਜੀਤ ਸਿੰਘ ਕਹਿੰਦੇ ਵੀ ਜੇ ਆਪਾਂ ਨਾ ਲਿਖਿਆ ਕੁਛ, ਜਿਨ੍ਹਾਂ ਨੇ ਅੱਖੀਂ ਦੇਖਿਆ, ਫਿਰ ਇਹ ਸਾਰਾ ਇਤਿਹਾਸ ਵਿਗੜ ਜਾਣਾ। ਉਹਨਾਂ ਨੇ ਲਿਖਤਾ, ਉਹਨਾਂ ਦੀਆਂ ਗੱਲਾਂ ਸਥਾਪਿਤ ਹੋ ਜਾਣੀਆਂ ਤੇ ਹੋਰ 2-4 ਪੀੜ੍ਹੀਆਂ ਬਾਅਦ, 50-60-100 ਸਾਲ ਬਾਅਦ ਤੇ ਦੱਸਣ ਵਾਲਾ ਵੀ ਕੋਈ ਨਹੀਂ ਰਹਿਣਾ ਵੀ ਗੱਲ ਕੀ ਹੋਈ ਸੀ। ਸੋ ਉਹਨੇ ਮੈਨੂੰ ਇੱਕ ਹਿਸਾਬ ਨਾਲ ਥੋੜਾ ਹਲੂਣਿਆ ਵੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਹ ਤੇ ਲਿਖੀਏ। ਉਹ ਉਸ ਮੌਕੇ ਕੋਈ ਹੋਰ ਕੰਮ ਕਰ ਰਹੇ ਸੀ ਲਿਖਣ ਦਾ। ਉਹ ਕਹਿੰਦੇ ਮੈਂ ਨਹੀਂ ਕਰ ਸਕਦਾ, ਤੇਰੇ ਬਾਰੇ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੇ ਕੋਲ ਇੰਨੀ ਸਮਰੱਥਾ ਹੈ ਤੇ ਜੇ ਤੂੰ ਹਾਂ ਕਹਿਣਾ ਫਿਰ ਮੈਂ ਤੇਰੇ ਨਾਲ ਅੱਗੇ ਗੱਲ ਤੋਰਾਂ। ਹੁਣ ਕਿਤਾਬ ਲਿਖਣੀ, ਐਡੀ ਵੱਡੀ ਗੱਲ ਬਾਰੇ ਲਿਖਣਾ, ਇਹ ਸੱਚੀ ਮੇਰਾ ਉਦੋਂ ਹੌਸਲਾ ਨਹੀਂ ਸੀ ਪੈਂਦਾ। ਪਰ ਮੇਰੇ ਮਨ 'ਚ ਉਹਨਾਂ ਪ੍ਰਤੀ ਸਤਿਕਾਰ ਇੰਨਾ ਸੀ, ਇਹ ਕਹਿ ਲਓ ਕਿ ਮੈਂ ਜਵਾਬ ਨਹੀਂ ਦੇ ਸਕਿਆ, ਪਰ ਅੰਦਰੋਂ ਮੈਂ ਡਰੀ ਜਾਂਦਾ ਸੀ ਵੀ ਮੈਂ ਕਰ ਸਕੂੰ ਕਿ ਨਹੀਂ ਕਰ ਸਕੂੰਗਾ। ਚਲੋ ਉਹਨਾਂ ਨੇ ਮੈਨੂੰ ਕਿਹਾ ਵੀ, ਉਹ ਖੁਸ਼ ਹੋ ਗਏ। ਮੈਂ ਕਿਹਾ ਮੈਂ ਕੋਸ਼ਿਸ਼ ਕਰਕੇ ਦੇਖੂੰਗਾ। ਉਹਨਾਂ ਨੇ ਫਿਰ ਮੈਨੂੰ 3 ਗੱਲਾਂ ਕਹੀਆਂ ਜਿਹੜੀਆਂ ਬਹੁਤ ਜ਼ਰੂਰੀ ਹੈ ਵੀ ਲਿਖਣ ਤੋਂ ਪਹਿਲਾਂ 3 ਗੱਲਾਂ ਦਾ ਖਿਆਲ ਰੱਖੀ। ਇੱਕ ਤਾਂ ਲਿਖਣ ਦੀ ਹਾਂ ਤਾਂ ਕਰ ਜੇ ਸੱਚ ਬੋਲਣ ਦੀ ਜ਼ਰੂਰਤ ਹੈ। ਜੇ ਲਿਖਣ ਲੱਗੇ ਇਹੀ ਮਨ 'ਚ ਖਿਆਲ ਆਈ ਜਾਵੇ ਜੇ ਆਹ ਗੱਲ ਕਰਤੀ ਫਲਾਨਾ ਨਾ ਨਾਰਾਜ਼ ਹੋ ਜੇ, ਜੇ ਲਿਹਾਜ਼ਾਂ ਪਾਲਣੀਆਂ ਤੇ ਨਾਰਾਜ਼ਗੀਆਂ ਤੋਂ ਡਰਨਾ, ਫਿਰ ਕੋਈ ਫਾਇਦਾ ਨਹੀਂ। ਸੋ ਫਾਇਦਾ ਹੁੰਦਾ ਵੀ ਜੇ ਸੱਚ ਲਿਖਣਾ, ਤੇ ਕਹਿੰਦੇ ਸੱਚ ਦੀ ਕੀਮਤ ਦੇਣੀ ਪੈਂਦੀ ਹੈ ਹਮੇਸ਼ਾ ਹੀ। ਤੇ ਇਸ ਕਰਕੇ ਵੀ ਉਹ ਕਹਿੰਦੇ ਮੈਨੂੰ ਉਮੀਦ ਹੈ ਸ਼ਾਇਦ ਤੂੰ ਇਸ ਪੱਖੋਂ ਤਾਂ ਠੀਕ ਨਿਭ ਜਾਏਗਾ। ਮੈਂ ਕਿਹਾ ਚਲੋ ਇਹ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ, ਕੌਣ ਨਾਰਾਜ਼ ਹੁੰਦਾ ਕੌਣ ਖੁਸ਼ ਹੁੰਦਾ, ਇਹ ਤਾਂ ਗੱਲ ਹੀ ਕੋਈ ਨਹੀਂ। ਦੂਜੀ ਗੱਲ ਉਹਨਾਂ ਨੇ ਮੈਨੂੰ ਇਹ ਕਹੀ ਸੀ ਕਿ ਜਦੋਂ ਇਸ ਤਰ੍ਹਾਂ ਦੀ ਕਿਤਾਬ ਲਿਖਦੇ ਆ ਤਾਂ ਵੱਖ-ਵੱਖ ਪਾਤਰਾਂ ਦਾ ਰੋਲ ਡਿਸਕਸ ਹੁੰਦਾ ਹੈ। ਉਹਦੇ ਵਿੱਚ ਕਹਿੰਦੇ ਵੀ ਜਿਹਦਾ ਜਿੰਨਾ ਦੋਸ਼ ਹੈ ਉਹਨਾਂ ਦੋਸ਼ ਹੀ ਦੱਸਿਆ ਜਾਵੇ, ਉਹਨੂੰ ਵਧਾ ਕੇ ਨਾ ਦੱਸਿਆ ਜਾਵੇ, ਕਿਉਂਕਿ ਗੱਲ ਕਿਤਾਬ 'ਚ ਆ ਜਾਣੀ ਹੈ। ਮੁੜ ਕੇ ਉਹ ਬੰਦੇ ਦੀ ਨੇ ਆਪ ਡਿਫੈਂਡ ਕਰਨ ਨੂੰ ਜਿਉਂਦੇ ਨਹੀਂ ਹੋਣਾ। ਤੁਸੀਂ ਜੋ ਲਿਖ ਗਏ ਉਹਨੇ ਫਿਰ ਸਦੀਆਂ ਤੱਕ ਪਈ ਰਹਿਣੀ ਹੁੰਦੀ ਆ ਗੱਲ। ਜਿਹਦਾ ਜਿੰਨਾ ਕੁ ਦੋਸ਼ ਆ ਓਨਾ ਹੀ ਦੱਸਿਆ ਜਾਵੇ। ਇਹ ਨਹੀਂ ਵੀ ਤੁਹਾਨੂੰ ਬੰਦਾ ਭੈੜਾ ਲੱਗਦਾ ਤੇ ਉਹਦੇ ਖਿਲਾਫ ਹੋਰ ਤੁਸੀਂ ਗੱਲਾਂ ਜੋੜ ਕੇ ਵਧਾ ਚੜਾ ਕੇ ਉਹ ਕਰ ਦਿਓ।
ਜਿਵੇਂ ਅੱਜ ਕੱਲ੍ਹ ਸਾਡੇ ਆਪਣੇ ਰਿਵਾਜ ਹੋ ਗਿਆ ਨਾ, ਆਪਾਂ ਗਦਾਰ ਤੋਂ ਹੇਠਾਂ ਉਤਰਦੇ ਹੀ ਨਹੀਂ, ਵੀ ਕਿਸੇ ਬੰਦੇ ਤੋਂ ਕੋਈ ਉਕਾਈ ਵੀ ਹੋ ਸਕਦੀ ਹੈ, ਕੋਈ ਗਲਤੀ ਵੀ ਹੋ ਸਕਦੀ ਹੈ, ਕੋਈ ਕਮਜ਼ੋਰੀ ਜਾਂ ਥੜਕਣ ਵੀ ਆ ਸਕਦੀ ਆ। ਉਹਦਾ ਮੈਨੂੰ ਕਹਿਣ ਤੋਂ ਇਹ ਭਾਵ ਸੀ ਕਿ ਬੰਦਿਆਂ ਦੇ ਜੋ ਵੀ ਰੋਲ ਆ ਉਹਨੂੰ ਇਸ ਰੂਪ ਦੇ ਵਿੱਚ ਦੇਖੀ, ਉਹ ਦੋਸ਼ ਕਿੰਨਾ ਕੁ ਹੈ ਓਨਾ ਕੁ ਕਿਹਾ ਜਾਵੇ। ਤੀਜੀ ਗੱਲ ਉਹਨਾਂ ਨੇ ਕਿਹਾ ਸੀ ਭਾਸ਼ਾ, ਵੀ ਭਾਸ਼ਾ ਜਿਹੜੀ ਆ ਉਹ ਸਲੀਕਾ ਵਾਲੀ ਹੋਵੇ, ਸਿਵਲਾਈਜ਼ਡ ਲੈਂਗੁਏਜ ਹੋਵੇ, ਕਿਉਂਕਿ ਜਿਹੜੀ ਪ੍ਰਾਪੇ ਗੰਡੇ ਦੀ ਭਾਸ਼ਾ ਹੁੰਦੀ ਹੈ ਉਹ ਆਪਾਂ ਨੂੰ ਪਤਾ ਕੁਰਖਤ ਹੁੰਦੀ ਹੈ, ਉਹਦੇ 'ਚ ਕਾਫੀ ਗੱਲਾਂ ਸਖਤ ਕਹੀਆਂ ਜਾਂਦੀਆਂ, ਕੁਰਖਤ ਕਹੀਆਂ ਜਾਂਦੀਆਂ। ਤੇ ਹੁਣ ਅਸੀਂ ਲਹਿਰਾਂ ਦੇ ਵਿੱਚ ਰਹੇ ਤੇ ਲਹਿਰਾਂ ਵਿੱਚ ਤਾਂ ਗੱਲਾਂ ਕੁਰਖਤ ਹੀ ਹੁੰਦੀਆਂ, ਲਿਖਣ ਵੇਲੇ ਬੜੀ ਦਿੱਕਤ ਆਉਂਦੀ ਆ, ਮਤਲਬ ਵੀ ਚੋਵੀਆਂ ਤੋਂ ਚੋਵੀਆਂ ਗੱਲਾਂ ਸ਼ਬਦ ਵਰਤੇ ਜਾਂਦੇ ਆ। ਸੋ ਫਤਿਹ ਬੁਲਾਈ, ਪਹਿਲਾ ਸਵਾਲ ਹੀ ਕਹਿੰਦੇ ਲਿਖ ਕੇ ਲਿਆਇਆ। ਮੈਂ ਕਿਹਾ ਲਿਖ ਕੇ ਲਿਆਇਆ, ਮੈਂ ਹੱਸ ਕੇ ਕਿਹਾ ਉਹਨਾਂ ਨੂੰ, ਪਰ ਅੱਜ ਤੁਸੀਂ ਨਾ ਅਜੇ ਆਰਾਮ ਕਰੋ। ਤੁਸੀਂ ਜਿੱਥੋਂ ਮਤਲਬ ਉਹਨਾਂ ਨੂੰ ਕਿੰਨੀ ਤਲਬ ਸੀ ਇਸ ਗੱਲ ਦੀ। ਇਹ ਹੁੰਦੀ ਹੈ ਤੜਪ, ਤੜਪ ਤੋਂ ਬਿਨਾਂ ਕੋਈ ਚੀਜ਼ ਕੰਮ ਨਹੀਂ ਹੁੰਦਾ। ਜੇ ਆਪਾਂ ਉਂਝੀ ਕੈਜੂਅਲੀ ਲੈ ਗਏ ਨਾ ਗੱਲਾਂ ਨੂੰ, ਫੇਰ ਨਹੀਂ। ਉਹਦੇ ਮਨ 'ਚ ਕਿੰਨੀ ਤੜਪ ਸੀ ਵੀ ਇਹ ਗੱਲ ਲਿਖੀ ਜਾਣੀ ਚਾਹੀਦੀ ਹੈ, ਤੇ ਇਸ ਤੋਂ ਬਿਨਾਂ ਕੰਮ ਨਹੀਂ ਹੁੰਦਾ। ਸੋ ਚਲੋ ਜੀ, ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਫੇਰ ਅਜੇ ਤੁਸੀਂ ਠੀਕ ਹੋ ਜਾਓ, ਫਿਰ ਆਪਾਂ ਗੱਲ ਕਰਾਂਗੇ। ਪਰ ਅਨਫਾਰਚੂਨੇਟਲੀ ਉਸ ਤੋਂ 4-5 ਦਿਨਾਂ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। ਤੇ ਫਿਰ ਮੇਰਾ ਹੌਸਲਾ ਨਹੀਂ ਸੀ ਪੈਂਦਾ ਵੀ ਹੁਣ ਤਾਂ ਮੇਰੀ ਰਹਿਨੁਮਾਈ ਕਰਨ ਵਾਲਾ ਵੀ ਕੋਈ ਨਹੀਂ, ਮੈਂ ਕਿਵੇਂ ਲਿਖੂੰ, ਨਾ ਕੋਈ ਪਹਿਲਾ ਤਜਰਬਾ ਕਿਤਾਬ ਲਿਖਣ ਦਾ। ਫਿਰ ਜਨਰਲ ਨਰਿੰਦਰ ਸਿੰਘ ਹੋਏ ਨੇ, ਤੁਸੀਂ ਸੁਣਿਆ ਹੋਣਾ, ਮੇਜਰ ਜਨਰਲ ਨਰਿੰਦਰ ਸਿੰਘ, ਜਿਹੜੇ ਖਾੜਕੂ ਲਹਿਰ ਦੇ, ਇਹ ਕਹਿ ਲਓ ਕਿ ਖਾੜਕੂ ਜਾਂ ਸੰਤਾਂ ਵਾਲੀ ਲਹਿਰ ਦੇ ਨਾਲ 3-4 ਜਰਨੈਲ ਵੱਡੇ ਜੁੜੇ ਸੀਗੇ, ਜਿਨ੍ਹਾਂ ਤੋਂ ਜਨਰਲ ਸੁਵੇਗ ਸਿੰਘ ਸੀ ਤੇ ਜਨਰਲ ਨਰਿੰਦਰ ਸਿੰਘ ਵੀ ਸੀ। ਉਹ ਮੈਨੂੰ ਵਾਰ-ਵਾਰ ਕਹਿੰਦੇ ਰਹੇ, ਕਹਿੰਦੇ ਆਪਾਂ ਕਰਾਰ ਕੀਤਾ ਹੋਇਆ, ਇਹ ਕਰਨਾ ਪੈਣਾ। ਜਦੋਂ ਮੈਂ ਡੋਲਦਾ ਸੀ ਉਹ ਮੈਨੂੰ ਆ ਕੇ ਹੌਸਲਾ ਦਿੰਦੇ ਸੀ। ਚਲੋ ਜੀ, ਮੈਂ ਹੁਣ ਗੱਲ ਬਹੁਤੀ ਲੰਬੀ ਨਾ ਕਰਾਂ, ਮੈਂ ਉਹ ਲਿਖਣਾ ਸ਼ੁਰੂ ਕਰ ਲਿਆ। ਤੇ ਮੇਰੀ ਜੋ ਸਕੀਮ ਸੀ ਪਹਿਲਾਂ, ਉਹ ਇਹ ਸੀ ਕਿ 1984 ਵਾਲੇ ਵਰਤਾਰੇ ਦੀ ਵਿਆਖਿਆ ਕਰਨੀ ਹੈ ਤੇ ਇਹਨੂੰ ਸ਼ੁਰੂ ਕਿੱਥੋਂ ਕਰਾਂ। ਤੇ ਮੇਰੀ ਇਹ ਸੀ ਕਿ 1978 ਤੋਂ ਸ਼ੁਰੂ ਕਰਦੇ ਹਾਂ, ਜਦੋਂ ਵਿਸਾਖੀ, ਖੂਨੀ ਵਿਸਾਖੀ ਤੋਂ। ਤੇ ਇਸ ਕਰਕੇ 78 ਤੋਂ 84 ਤੱਕ ਜਾਂਦੇ ਕੋਈ ਬਹੁਤੀ ਵੱਡੀ ਨਹੀਂ, ਤੇ 200 ਸਫ਼ੇ ਦੀ ਕਿਤਾਬ ਬਣੂ ਤੇ 6 ਮਹੀਨਿਆਂ 'ਚ ਮੈਂ ਕਿਤਾਬ ਲਿਖ ਲੂੰਗਾ। ਮਤਲਬ ਮੈਂ ਤਾਂ ਦੱਸ ਰਿਹਾ, ਮੈਂ ਅਨਟ੍ਰੇਨਡ ਕਿੰਨਾ ਸੀ, ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਕਿਤਾਬ ਦਾ ਕੀ ਬਣਨਾ, ਇਹਦਾ ਰੂਪ ਕੀ ਹੋ। ਚਲੋ ਜਦੋਂ ਮੈਂ 78 ਤੋਂ ਸ਼ੁਰੂ ਕਰਕੇ ਲਿਖਣ ਲੱਗਿਆ, ਫਿਰ ਮੈਨੂੰ ਇਹ ਲੱਗਿਆ ਕਿ ਨਹੀਂ, ਗੱਲ ਤਾਂ 78 ਤੋਂ ਨਹੀਂ ਸ਼ੁਰੂ ਹੋਈ, ਇਹਦੀ ਪੈੜ ਤਾਂ ਕਿਤੇ ਜੜ ਤਾਂ ਕਿਤੇ ਪਿੱਛੇ ਪਈ ਹੈ। ਸੋ ਉਹ ਜੜ ਲੱਭਦਾ ਫਿਰ ਮੈਂ 47 ਤੇ ਆ ਗਿਆ, 1947, ਕਿ ਜਦੋਂ ਦੇਸ਼ ਆਜ਼ਾਦ ਹੋਇਆ, ਉਦੋਂ ਬਾਅਦ ਸਿੱਖਾਂ ਨਾਲ ਜੋ ਸ਼ੁਰੂ ਹੋਇਆ ਵਤੀਰਾ, ਕਿ ਗੱਲ ਤਾਂ ਉੱਥੇ ਪਈ ਹੈ, ਇਹ ਉਹਦੀ ਕਲਮੀਨੇਸ਼ਨ ਹੈ। ਸੋ ਮੈਂ 1947 ਤੋਂ ਲਿਖਣ ਦਾ ਸ਼ੁਰੂ ਕਰ ਲਿਆ। ਪਰ ਉੱਥੇ ਲਿਖਦਿਆਂ ਫਿਰ ਮੈਨੂੰ ਲੱਗਿਆ ਕਿ ਨਹੀਂ, ਜੜ 47 'ਚ ਨਹੀਂ, ਜੜ ਉਦੋਂ ਪਿੱਛੇ ਪਈ ਹੈ ਕਿਤੇ। ਸੋ ਕਰਦੇ ਮੈਂ 1849 ਤੇ ਪਹੁੰਚ ਗਿਆ, ਜਦੋਂ ਸਿੱਖ ਰਾਜ ਦਾ ਖਾਤਮਾ ਹੋਇਆ। ਉਹ ਇੱਕ ਬਹੁਤ ਵੱਡਾ ਟਰਨਿੰਗ, ਸਾਡੇ ਵਾਸਤੇ ਵੱਡਾ ਉਹ ਟਰਨਿੰਗ ਪੁਆਇੰਟ ਬਣਿਆ। ਕਿਉਂਕਿ ਗੱਲ ਕੀ ਸੀ, ਜਦੋਂ ਦਾ ਖਾਲਸਾ ਪੰਥ ਸਿਰਜਿਆ ਸੀ, ਉਦੋਂ ਤੋਂ ਲੈ ਕੇ ਉਹ ਜਾਂ ਰਾਜ ਕਰਦਾ ਸੀ ਤੇ ਜਾਂ ਰਾਜ ਲਈ ਲੜਦਾ ਸੀ, ਗੁਲਾਮ ਨਹੀਂ ਸੀ ਹੋਇਆ। ਕਿਉਂਕਿ ਜਦੋਂ ਲੜਨਾ ਸ਼ੁਰੂ ਕਰ ਦੇਣਾ ਤੁਸੀਂ ਗੁਲਾਮੀ ਦੇ ਖਿਲਾਫ, ਆਜ਼ਾਦ ਤਾਂ ਹੋ ਗਏ ਉਦੋਂ ਹੀ। ਉਹ ਕਦੋਂ ਜਾ ਕੇ ਰਾਜ ਤੁਹਾਨੂੰ ਮਿਲਣਾ ਹੈ, ਉਹ ਤਾਂ ਗੱਲ ਵੱਖਰੀ ਹੈ ਨਾ। ਸੋ ਗੁਲਾਮੀ ਨੂੰ ਠੁਕਰਾ ਦੇਣਾ, ਬਸ ਉੱਥੋਂ ਆਜ਼ਾਦੀ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਸੋ ਸਿੱਖਾਂ ਨੇ ਕਦੇ ਵੀ 1849 ਤੋਂ ਪਹਿਲਾਂ ਗੁਲਾਮੀ ਕਬੂਲ ਨਹੀਂ ਸੀ ਕੀਤੀ, ਲੜਦੇ ਰਹੇ ਬਸ ਗੁਲਾਮੀ ਦੇ ਖਿਲਾਫ, ਜੂਝਦੇ ਰਹੇ, ਅਖੀਰ ਨੂੰ ਆਪਣਾ ਰਾਜ ਬਣ ਗਿਆ। ਜਦੋਂ ਉਹ ਰਾਜ ਖਤਮ ਹੋਇਆ, ਅੰਗਰੇਜ਼ਾਂ ਦਾ ਰਾਜ ਆ ਗਿਆ, ਤਾਂ ਇਹ ਪਹਿਲੀ ਵਾਰ ਹੋਇਆ
कि कुछ चिर बाद थोड़ा चिर लड़े भाई महाराज सिंह जां होर कुछ इक्का दुक्का, पर अल्टीमेटली कौम ने सी कि नहीं हुण ये कह लो कि हार कबूल कर ली कि हुण इसे राज दे अधीन ही गुजारा करना पैना है। फिर वो गुजारा करन दे राह पै गए कि नौकरियां कर लो, जो कहते हैं जिमें जे कहते हैं उस तरह चलना पैना। विचों प्रोटेस्ट भी होंदे रहे, संघर्ष भी करते रहे, पर वो संघर्ष आज़ादी वाले कोई संघर्ष इस तरह का नहीं सी। विच विचाले जे जिमें कुछ गल्लां होईयां, पर जिहड़ी मेन धारा साडी बन गई वो है कि उस राज नाल समझौता हो गया। वो विद्या ग्रहण कर ली, वो विद्या ने फर्क पाया। ये भी पहली बार होया सिखां ने, जदों दा सिख जन्म होया सिख धर्म की जदों दा शुरू होया, पहली बार जाके उन्होंने एक बगानी विद्या ग्रहण करनी शुरू की। ते नहीं तो साडी विद्या जिहड़ी सीगी जां साडे ज्ञान का जिहड़ा मेन सोम है वो गुरबाणी श्री गुरु ग्रंथ साहब ही सी। साडे वास्ते उदों वड्डी उच्ची विद्या होर कोई नहीं सी। ये नहीं सी कि होर विद्या ग्रहण नहीं सी करते, मतलब उन्होंने प्लेसिंग इस तरह सी कि सब तो उत्ते वो है, बाकी तुसीं आपदी लोड़ मुताबिक जीवन नूं तोरन वास्ते तो ज्ञान तो जिन्ना भी कितों हासिल किया जा सके चंगी गल ही है, पर वो एक प्लेसमेंट इस तरह कि आ साडा असली है, दूजा सानू उंज बक्खो बखरा होर भी ज्ञान हासिल कर लेना चाहिए। ये फिर पहली बार होया जदों अंग्रेज़ां ने अपनी विद्या लियांदी, अंग्रेज़ां दे ज्ञान नूं उन्हां दी विद्या नूं उत्तम समझ लिया कि साडी जिहड़ी विद्या वो पुरातन समय दी है, इन्हां दी मॉडर्न समय दी है। सो उन्होंने आपदे निजी विश्वास तक हो गया भी गुरबाणी च विश्वास, गुरु ग्रंथ साहब च विश्वास, गुरुआं च विश्वास। निजी तौर पर ठीक है, जिहड़ा जनतक जीवन आ तुहाडा उहदे विचों हौली हौली उहदा असर घटदा गया। सो मैनूं ये लग्या कि जड़ उत्थे जा लगी, क्योंकि सिख कदे राज भगत नहीं सी बनया, जहां राज करता सी जहां राज के खिलाफ लड़दा सी। राज आपदा नहीं, राज किसे दा है। उस राज की सेवा करने वास्ते एक वर्ग पैदा हो जाए तो उहदे खून च राज भगती का अंश शामिल हो जाए कि यह सरकार दा दी असीं इहदे प्रति वफादारी है। वो वफादार वर्ग उन्होंने कौम तो सिरजिया, बहुत उन्होंने अहुदे दिते, नवाजा अहुदियां नाल, ते उन्हां अहुदियां दा यह असर होया कि कौम दे विच किस तरह का सैक्शन पैदा हो गया। सो मैनूं लग्या कि 84 दे विच जिहड़ा ये मैं इत्थे सवाल का जवाब लभ रहे सी कि ये की वापर गया भी सिक्खी दरबार साहब ते हमले की कार्रवाई शामिल हो रहे हैं ते जां उहदी वाजबीयत भी ठहरा रहे हैं, उहदी हमायत भी कर रहे हैं। वो लग्या कि आ गल जिहड़ी साडे गड़बड़ हो गई ना, जो गुरु साहब ने साडे विच जज्बा एक भरिया सीगा उस नूं ढाह लग गई है भी सिख सरकार भगत भी बन सकता। आप हुण तक देख रहे हैं फौजियां कोले एक व्याख्या सी उहदी, क्योंकि जो ये सवाल खड़ा होया कि जिहड़ा जनरल बराड़ है, कुलदीप सिंह बराड़ जां जनरल दयाल है, उन्होंने जो कहा गया भी तुसीं आह काम करना है, उन्होंने उहदा प्रोटेस्ट क्यों ना किया भी साथों तो होना नहीं जी। आप तक होना चाहिए सी ना, ये भी भाई असी साडा हो आस्था का केंद्र है, विश्वास का बड़ा, तो ये काम नहीं असी कर सकते, दूजियां तो करवा लो। इन्नी खुशी नाल भी हाँ गल ही कोई करांगे। ये सोच कित्थों पनपनी शुरू हुई, वो जड़ लभनी ते फिर ओदे राही देखना सारियां गल्लां नूं ते उत्थे जाके उंगल रखनी, ये जरूरी सी। सो जिहदे करके जिहड़ा मैं लिखण दा काम मैनूं लगदा सी मैं 2-6 महीनों च खत्म कर लूँगा, वो लमकदा गया लट। किताब भी कदे तजर्बा नहीं सी किताब लिखण दा, करदे करदे चलो जी जदों किताब लिख ली, पहली 20वीं सदी की सिख राजनीति एक गुलामी तो दूजी गुलामी तक, ते मैनूं ये सी कि जे इहनूं 100 बंदा भी पढ़ जे सिखां दे विचों तां मेहनत चलो सफल होई समझांगे। उस मौके सच्ची ये माहौल सी
ਤੇ ਅੱਜ ਵੀ ਕਈ ਆਪਾਂ ਸ਼ਿਕਾਇਤ ਕਰਦੇ ਆ ਨਾ ਕਿ ਲੋਕ ਕਿਤਾਬਾਂ ਨਹੀਂ ਪੜ੍ਹਦੇ। ਮੈਂ ਇਹ ਗੱਲ ਤਾਂ ਦੱਸ ਰਿਹਾ ਵੀ ਇਹ ਮਿੱਥ ਟੁੱਟਿਆ ਹੈ ਵੀ ਲੋਕ ਕਿਤਾਬਾਂ ਨਹੀਂ ਪੜ੍ਹਦੇ। ਲੋਕ ਪੜ੍ਹਦੇ ਨੇ, ਪਰ ਲਿਖਿਆ ਕੀ ਗਿਆ ਇਹ ਤੇ ਬਹੁਤ, ਜਦੋਂ ਇੱਕ ਵਾਰ ਲੋਕਾਂ ਦਾ ਮਨ ਉਚਾਟ ਹੋਇਆ ਕਿਤਾਬਾਂ ਤੋਂ ਤਾਂ ਉਹਦੇ ਰੀਜਨ ਸੀਗੇ। ਚਲੋ ਇਹ ਕਿਤਾਬ ਲਿਖਤੀ, ਪ੍ਰੈਸ ਦੇ ਵਿੱਚ ਛਪਾ ਲਈ, ਤੇ ਛਪਾ ਕੇ ਵੀ ਮਤਲਬ ਪਬਲਿਸ਼ਰ ਨੂੰ ਵੀ ਇਹ ਸੀ ਵੀ ਇਹ ਕਿਤਾਬ 5-7 ਸਾਲਾਂ 'ਚ ਵਿਕੂ ਜਾ ਕੇ, ਵੀ ਇਹਨੂੰ ਕਿਸੇ ਨੇ ਖਰੀਦਣਾ ਨਹੀਂ, ਸਾਈਜ਼ ਵੱਡਾ ਹੈ, ਲੇਖ ਨੂੰ ਕੋਈ ਜਾਣਦਾ ਨਹੀਂ ਤੇ ਵਿਸ਼ਾ ਬੋਝਦਾ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਜਦੋਂ ਰਿਸਪੌਂਸ ਮਿਲਿਆ, ਜਦੋਂ ਰਿਲੀਜ਼ ਹੋਈ ਕਿਤਾਬ, ਅਗਲੇ ਦਿਨ ਹੀ ਸਵੇਰੇ ਮੈਨੂੰ ਜਨਰਲ ਉੱਥੇ ਚੰਡੀਗੜ੍ਹ ਰਿਲੀਜ਼ ਹੋਈ ਕੰਥਾਲਾ ਸਾਹਿਬ ਗੁਰਦੁਆਰੇ 'ਚ, ਅਗਲੇ ਦਿਨ ਅਖਬਾਰਾਂ 'ਚ ਖਬਰਾਂ ਵੀ ਲੱਗ ਗਈਆਂ ਤੇ ਮੈਨੂੰ ਜਨਰਲ ਨਰਿੰਦਰ ਸਿੰਘ ਦਾ ਫੋਨ ਆ ਗਿਆ ਸਵੇਰੇ ਸਵੇਰੇ। ਉਹ ਕਹਿੰਦਾ ਵੀ ਪੰਜਾਬ ਦਾ ਜਿਹੜਾ CID ਦਾ ਚੀਫ ਹੈ ਉਹਦਾ ਮੈਨੂੰ ਸਵੇਰੇ ਸਵੇਰੇ ਫੋਨ ਆਇਆ ਵੀ ਜਿਹੜੀ ਕੱਲ ਕਿਤਾਬ ਰਿਲੀਜ਼ ਹੋਈ ਹੈ ਉਹਦੀ ਕਾਪੀ ਚਾਹੀਦੀ ਹੈ। ਕਹਿੰਦਾ ਮੈਂ ਉਹਨੂੰ ਕਿਹਾ ਵੀ ਐਡੀ ਜਲਦੀ, ਇਹ ਤਾਂ ਕੱਲ ਹੀ ਰਿਲੀਜ਼ ਹੋਈ ਹੈ, ਇੰਨਾ ਤੁਹਾਨੂੰ ਕਿੱਥੋਂ? ਉਹਨੇ ਕਿਹਾ ਮਤਲਬ ਇੰਟੈਲੀਜੈਂਸ ਵਾਲੇ ਨੇ, CID ਵਾਲੇ ਨੇ, ਕਹਿੰਦਾ ਸਾਨੂੰ ਕਿਸੇ ਨੇ ਦੱਸਿਆ ਕਿ ਜੇ ਸਿੱਖ ਮਾਈਂਡ ਨੂੰ ਸਮਝਣਾ ਹੈ ਤਾਂ ਕਿਤਾਬ ਪੜ੍ਹੋ। ਮਤਲਬ ਉਹਨਾਂ ਦੀ ਵੀ ਰੁਚੀ ਜਾਗ ਪਈ ਵੀ ਸਿੱਖ ਮਾਈਂਡ ਨੂੰ ਸਮਝਣ ਵਾਸਤੇ ਇਹ ਕਿਤਾਬ ਨੂੰ ਪੜ੍ਹੋ। ਚਲੋ ਕਿਤਾਬ ਮਾਰਕੀਟ 'ਚ ਆ ਗਈ ਤੇ ਤੁਸੀਂ ਹੈਰਾਨ ਹੋਵੋਗੇ, ਜਿਹੜੀ ਦਾ ਇਹ ਲੱਗਦਾ ਸੀ ਕਿ 5-7 ਸਾਲਾਂ 'ਚ ਉਹ ਵਿਕੂਗੀ, ਉਹ ਕੁਛ ਹਫ਼ਤਿਆਂ ਦੇ ਵਿੱਚ ਕਿਤਾਬ ਵਿਕ ਗਈ। ਮੈਂ ਇੱਕ ਵਾਰ ਉੱਥੇ ਅੰਮ੍ਰਿਤਸਰ ਬੈਠਾ ਸੀਗਾ ਪਬਲਿਸ਼ਰ ਦੀ ਦੁਕਾਨ ਤੇ, ਉੱਥੇ ਇੱਕ ਨੌਜਵਾਨ ਆਇਆ ਬਿਲਕੁਲ ਜਿਹੜਾ ਮੈਂ ਆਪ ਦੇਖਿਆ, ਕਹਿੰਦਾ ਜੀ ਸੁਣਿਆ ਕੋਈ ਨਵੀਂ ਕਿਤਾਬ ਆਈ ਹੈ, ਉਹ ਦਿਓ ਮੈਨੂੰ। ਮਤਲਬ ਗੱਲ ਫੈਲੀ ਕਿਵੇਂ? ਹੁਣ ਮੈਨੂੰ ਕੋਈ ਨਹੀਂ ਸੀ ਜਾਣਦਾ, ਮੇਰਾ ਕੋਈ ਕੌਣ ਅਜਮੇਰ ਸਿੰਘ, ਕਿਉਂਕਿ ਮੇਰਾ ਤਾਂ ਕੋਈ ਜਾਣ ਪਛਾਣ ਹੀ ਨਹੀਂ ਸੀ ਕਿਤੇ, ਨਹੀਂ ਤਾਂ ਲੇਖ ਦੇ ਨਾਂ ਨੂੰ ਕਿਤਾਬਾਂ ਵਿਕ ਜਾਂਦੀਆਂ। ਤੇ ਉਹਦੀ ਹੁਣ ਕਾਰਨ ਇਹ ਸੀ ਕਿ ਜੋ ਕੁਛ ਕੌਮ ਨਾਲ ਹੋ ਗਿਆ ਸੀ ਤੇ ਕੌਮ ਦੇ ਅੰਦਰ ਇਹ ਰੀਝ ਪਈ ਸੀ ਕਿ ਸਾਡੀ ਗੱਲ ਵੀ ਕੋਈ ਕਰੇ। ਕੀ ਹੋਇਆ ਸਾਡੇ ਨਾਲ, ਕਿਵੇਂ ਸਿੰਘ ਲੜੇ, ਕਿਸ ਤਰ੍ਹਾਂ ਸ਼ਹੀਦ ਹੋਏ, ਇਹ ਟੱਕਰ ਕੀ ਸੀ ਵੀ ਉਹ ਤਾਂ ਲਿਖੀ ਜਾਂਦੇ ਨੇ ਬਦਨਾਮ ਕਰਨ ਵਾਲੇ ਤਾਂ, ਪਰ ਸਾਡੀ ਗੱਲ ਵੀ ਤਾਂ ਕੋਈ ਕਰੇ। ਬਸ ਇੰਨੀ ਕੁ ਗੱਲ ਜਦੋਂ ਫੈਲ ਗਈ ਵੀ ਇਹ 'ਚ ਸਾਡੀ ਗੱਲ ਕੀਤੀ ਹੋਈ ਹੈ, ਬਸ ਉਹ ਕਿਤਾਬ ਮਤਲਬ ਦਿਨਾਂ ਦੇ ਵਿੱਚ ਹੀ ਉਹ ਕਿਤਾਬ, ਫਿਰ ਉਦੋਂ ਬਾਅਦ ਦੂਜੀ ਤੀਜੀ, ਮੇਰਾ ਖਿਆਲ ਹੁਣ ਤਾਂ ਉਹ 17-18 ਐਡੀਸ਼ਨ ਉਹ ਅਜੇ ਵੀ ਚੱਲੀ ਜਾਂਦੀ ਉਹ ਪਹਿਲੀ ਕਿਤਾਬ ਤਾਂ। ਚਲੋ ਜਦੋਂ ਇਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਫੇਰ ਥੋੜਾ ਹੌਸਲਾ ਵੀ ਹੋਇਆ ਮੈਨੂੰ। ਤਾਂ ਮੈਂ ਤਾਂ ਇੱਕ ਵਾਰ ਤਾਂ ਆਪਦੇ ਵੱਲੋਂ ਜਿਵੇਂ ਗੱਲ ਕਰਤੀ ਸੀਗੀ, ਫੇਰ ਲੱਗਿਆ ਕਿ ਆਹ ਜਿਹੜੇ ਮਨ 'ਚ ਸਵਾਲ ਆਈ ਗਏ ਕਿ ਸਿੱਖ ਐਂ ਕਿਉਂ ਹੋ ਗਏ, ਵਿਦਵਾਨਾਂ ਨੂੰ ਕੀ ਹੋ ਗਿਆ, ਸਾਡੇ ਫੌਜੀਆਂ ਨੂੰ ਕੀ ਹੋ ਗਿਆ, ਲੋਕਾਂ ਨੂੰ ਕੀ ਹੋ ਗਿਆ, ਗੜਬੜ ਕਿੱਥੋਂ ਹੋਈ। ਬਸ ਇਹ ਫਿਰ ਵਿਸ਼ੇ ਆਉਂਦੇ ਗਏ ਸਾਹਮਣੇ, ਜਿਹ 'ਚੋਂ ਫਿਰ ਦੂਜੀ ਕਿਤਾਬ ਆਈ ਕਿਸ ਵਿਦਰੋਹੀ ਪਾਤਸ਼ਾਹੀ। ਇਹ ਜੋ ਪੈਟੀਗਰੂ ਹੈ ਆਪਣੀ ਆਇਰਲੈਂਡ ਦੀ, ਸਕਾਟਲੈਂਡ ਦੀ ਐਂਥਰੋਪੋਲੋਜਿਸਟ, ਉਹਨੇ ਕਿਤੇ ਲਿਖਿਆ ਸੀ ਜਦੋਂ ਮੈਂ ਪੜ੍ਹਿਆ, ਉਹ ਕਹਿੰਦੀ ਵੀ ਸਿੱਖਾਂ 'ਚ ਜਿੰਨੇ ਯੋਧੇ ਹੋਏ ਨੇ ਉਨੇ ਹੀ ਵੱਡੇ ਗਦਾਰ ਵੀ ਹੋਏ ਆ। ਸੋ ਮੇਰੇ ਇਹ ਗੱਲ ਫਸ ਗਈ, ਇਹਦੀ ਵਿਆਖਿਆ ਕੀ ਆ ਭਲਾ? ਹੁਣ ਤਾਂ ਲਿਖਤੀ, ਇੱਕ ਫੈਕਟ ਲਿਖਤਾ ਉਹਨੇ। ਸੋ ਜਿਹੜੀ ਕਿਸ ਵਿਦਰੋਹੀ ਪਾਤਸ਼ਾਹੀ ਸੀ ਐਕਚੁਅਲੀ, ਉਹ ਉਸ ਸਵਾਲ ਦਾ ਜਵਾਬ ਲੱਭਦਿਆਂ ਮੈਂ ਉਹ ਕਿਤਾਬ ਦਾ ਆਈਡੀਆ ਆਇਆ। ਫਿਰ ਅਗਲੀ ਕਿਤਾਬ ਆਈ 1984 ਅਣਚਿਤ ਵਿਆਹ ਕਹਿਰ, ਤੇ ਹਮਲਾ ਦਰਬਾਰ ਸਾਹਿਬ ਤੇ ਫਿਰ ਦਸੰਬਰ ਦੇ ਵਿੱਚ ਦਿੱਲੀ 'ਚ ਜਿਹੜੀ ਸਿੱਖ ਨੈਸ਼ਨਲ ਖੁਸ਼ੀ, ਇਹ ਸਾਰੇ ਵਰਤਾਰੇ ਦੀਆਂ ਬਹੁਤ ਪਰਤਾਂ ਸੀਗੀਆਂ ਵੀ ਉਹ ਸਾਰੀਆਂ ਪਰਤਾਂ ਹੋਰ ਲਿਆਂਦੀਆਂ ਜਾਣ। ਉਹ ਆ ਗਈ ਕਿਤਾਬ। ਫਿਰ ਚੌਥੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਕਿਉਂਕਿ ਜਿੱਥੇ ਵਿਦਵਾਨ ਵਰਗ ਦਾ ਇਹ ਕਿਉਂ ਹੋਇਆ ਸਾਡੇ ਦਾ, ਉਹਦੀ ਵਿਆਖਿਆ। ਸੋ ਹੁਣ ਜਿਹੜੀਆਂ 8-9 ਕਿਤਾਬਾਂ ਆ ਚੁੱਕੀਆਂ ਨੇ ਉਹ ਸਾਰੀਆਂ ਇਸ ਤਰ੍ਹਾਂ ਕਿਤੇ ਜੁੜਦੀਆਂ ਨੇ। 2013 'ਚ ਗਦਰ ਪਾਰਟੀ ਦੀ ਸ਼ਤਾਬਦੀ ਆਈ,
ਹੁਣ ਆਪਾਂ ਨੂੰ ਪਤਾ ਹੈ ਕਿ ਉਹ ਉਦੋਂ ਤੱਕ ਗਦਰ ਪਾਰਟੀ ਨੂੰ, ਗਦਰੀ ਬਾਬਿਆਂ ਨੂੰ, ਜਿਹੜੇ ਖੱਬੇ ਪੱਖੀ ਸੀ, ਜਿਹੜੇ ਕਾਮਰੇਡ ਸੀ, ਉਹਨਾਂ ਨੇ ਹਥਿਆ ਲਿਆ ਸੀ ਕਿ ਗਦਰੀ ਬਾਬੇ ਸਾਡੇ ਉਹੀ ਇੱਥੇ ਮੇਲੇ ਲਾਉਂਦੇ ਸੀ, ਉਹੀ ਦਿਨ ਮਨਾਉਂਦੇ ਸੀ, ਉਹੀ ਕਿਤਾਬਾਂ ਲਿਖਦੇ ਸੀ। ਤੇ ਸਾਡੀ ਕੌਮ ਦਾ ਵੀ ਤਕਰੀਬਨ ਬਣ ਚੁੱਕਿਆ ਸੀ ਕਿ ਉਹ ਕੋਈ ਹੋਰ ਸੀਗੇ। ਤੇ ਉਦੋਂ ਫਿਰ ਸਾਡੇ ਸਾਹਮਣੇ ਇੱਕ ਨਵਾਂ ਚੈਲੰਜ ਸ਼ੁਰੂ ਹੋਇਆ ਜਦੋਂ ਪੜ੍ਹਨਾ ਸ਼ੁਰੂ ਕੀਤਾ, ਕਿਉਂਕਿ ਸਰਦਾਰ ਜਗਜੀਤ ਸਿੰਘ ਨੇ ਇੱਕ ਕਿਤਾਬ ਗਦਰ ਪਾਰਟੀ ਬਾਰੇ ਵੀ ਲਿਖੀ ਸੀ। ਉਹ ਤੋਂ ਪੜ੍ਹਦਿਆਂ ਸਾਨੂੰ ਬਾਬਾ ਵਿਸਾਖਾ ਸਿੰਘ, ਜਿਹੜੇ ਬਹੁਤ ਵੱਡੇ ਲੀਡਰ ਸੀ ਗਦਰ ਪਾਰਟੀ ਦੇ, ਉਹਨਾਂ ਦੇ ਜੀਵਨ ਬਾਰੇ ਪਤਾ ਲੱਗਿਆ। ਉਹਨਾਂ ਦੀ ਸਵੈ ਜੀਵਨੀ ਆ ਗਈ ਕਵਿਤਾ ਦੇ ਰੂਪ 'ਚ। ਅਰੇ ਲੱਗਿਆ ਵੀ ਉਹ ਤਾਂ ਬੰਦੇ ਸਾਰੇ ਇੰਨੀ ਉਹਨਾਂ ਦੀ ਧਰਮ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਵੀ ਗਦਰ ਪਾਰਟੀ ਵਾਲੇ ਤਾਂ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਹੁਕਮਨਾਮਾ ਲੈ ਕੇ ਚੱਲਦੇ ਸੀ ਤੇ ਬਣਾ ਇਹ ਦਿੱਤਾ ਕਿ ਉਹਨਾਂ ਤੇ ਧਰਮ ਦਾ ਕੋਈ ਅਸਰ ਨਹੀਂ ਸੀ ਜੀ, ਉਹ ਤਾਂ ਨਾਸਤਕ ਕਿਸਮ ਦੇ ਬੰਦੇ ਸੀ। ਸੋ ਜਿਹਦੇ ਵਿੱਚੋਂ ਫਿਰ ਉਹ ਕਿਤਾਬ ਆਈ, ਗਦਰੀ ਬਾਬੇ ਕੌਣ ਸਨ। ਐਕਚੁਅਲੀ ਉਹ ਪਹਿਲਾਂ ਇੱਕ ਖੱਬੇ ਪੱਖੀ ਲੇਖਕ ਨੇ ਲਿਖੀ ਸੀ ਇਸੇ ਹੈਡਿੰਗ ਥੱਲੇ, ਗਦਰੀ ਬਾਬੇ ਕੌਣ ਸਨ। ਸੋ ਮੈਂ ਤਾਂ ਫਿਰ ਉਹਦੇ ਜਵਾਬ 'ਚ ਗਦਰੀ ਬਾਬੇ ਕੌਣ ਸਨ, ਅਣਮਤੀਆਂ ਦੇ ਕੂੜ ਦਾਅਵਿਆਂ ਦਾ ਖੰਡਨ, ਉਹਦਾ ਰੀਜੁਐਂਡਰੀ ਹੈ, ਉਹਦਾ ਜਵਾਬ ਸੀ। ਇਸੇ ਤਰ੍ਹਾਂ ਫਿਰ ਜਦੋਂ ਉਹ ਗਦਰ ਪਾਰਟੀ ਬਾਰੇ ਪੜ੍ਹਨ ਲੱਗੇ ਤੇ ਮੈਨੂੰ ਆ ਗਿਆ ਕਰਤਾਰ ਸਿੰਘ ਸਰਾਭੇ ਦੀ ਗੱਲ, ਕਿਉਂਕਿ ਬੱਬੂ ਮਾਨ ਨੇ ਇੱਕ ਗੀਤ ਕੱਢਿਆ ਸੀ ਕਿ ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ। ਉਹਨੂੰ ਤਾਂ ਪਤਾ ਨਹੀਂ ਕਿਸ ਸੋਚ ਕੇ ਕਿਵੇਂ ਲਿਖਿਆ ਉਹ। ਸੋ ਇਹ ਸਵਾਲ ਅੜ ਗਿਆ ਸਾਡੇ ਵੀ ਗੱਲ ਕੀ ਹੋਗੀ, ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ, ਵੀ ਭਗਤ ਸਿੰਘ ਨੂੰ ਇੰਨਾ ਚੁੱਕਿਆ ਗਿਆ ਤੇ ਸਰਾਭੇ ਨੂੰ ਬਿਲਕੁਲ ਹੀ ਜਿਵੇਂ ਵੀ ਉਹ ਸਧਾਰਨ ਜਿਹਾ ਬੰਦਾ ਹੁੰਦਾ ਹੈ। ਉਹ ਜਦੋਂ ਮੈਂ ਕਿਤਾਬ ਗਦਰੀ ਬਾਬੇ ਕੌਣ ਸਨ ਲਿਖਣ ਲੱਗਿਆ, ਉਦੋਂ ਪਤਾ ਲੱਗਿਆ ਸੀ ਮੈਨੂੰ ਵੀ ਜਿਹੜਾ ਕਰਤਾਰ ਸਿੰਘ ਸਰਾਭਾ ਹੈ ਉਹ ਤਾਂ ਬਹੁਤ ਹੀ ਵੱਡਾ, ਇਹ ਕਹਿ ਲਓ ਕਿ ਮਹਾਬਲੀ ਜਿਵੇਂ ਹੁੰਦੇ ਨੇ। ਉਮਰ ਕੁਛ ਵੀ ਨਹੀਂ, ਅਣਦਾੜੀਆ 17 ਸਾਲ ਦੀ ਉਮਰ, ਕਿੱਡਾ ਵੱਡਾ ਪ੍ਰੋਜੈਕਟ ਲਿਖਿਆ, ਕਿਵੇਂ ਉਹਨੇ ਕੀਤਾ। ਚਲੋ ਮੈਂ ਫਿਰ ਕਿਤਾਬ ਦੇ ਵਿੱਚ, ਤੇ ਉਹ ਕਿਤਾਬ ਵੀ ਉਸੇ ਲੇਖਕ ਨੇ ਪਹਿਲਾਂ ਖੱਬੇ ਪੱਖੀਆਂ ਕਾਮਰੇਡ ਨੇ ਲਿਖੀ, ਸ਼ਹੀਦ ਕਰਤਾਰ ਸਿੰਘ ਸਰਾਭਾ ਚੌਮੁਖੀਆ ਦੀਵਾ, ਉਹਨੇ ਇਹ ਦਿੱਤਾ ਸੀ। ਫਿਰ ਮੈਂ ਉਹਦੇ ਜਵਾਬ 'ਚ ਮੈਂ ਲਿਖੀ ਸ਼ਹੀਦ ਕਰਤਾਰ ਸਿੰਘ ਸਰਾਭਾ ਤੂਫਾਨਾਂ ਦਾ ਸ਼ਾਹ ਸਵਾਰ। ਹੁਣ ਇਹ ਗੱਲ ਬਹੁਤ ਵੱਡੀ ਸੀਗੀ, ਤੂਫਾਨ ਦੀ ਸਵਾਰੀ ਕਰਨੀ ਇਹ ਕੋਈ ਛੋਟੀ, ਜਿਵੇਂ ਨਾ ਅੱਥੇ ਘੋੜੇ ਤੇ ਵੀ ਜੇ ਸਵਾਰ ਕੋਈ ਉਹ ਜੀ ਕਰੂ ਨਾ ਸਵਾਰੀ ਉਹਦੀ। ਸੋ ਇੱਕ ਵੱਡੇ ਤੂਫਾਨ ਦੀ ਸਵਾਰੀ ਕਰਨੀ, ਉਹਨੂੰ ਆਪਦੀ ਦਿਸ਼ਾ ਮੁਤਾਬਕ ਲੈ ਕੇ ਜਾਣਾ, ਮੈਨੂੰ ਉਹਦੇ ਵਿੱਚੋਂ ਇਹ ਕੁਛ ਦਿਸਿਆ। ਉਹ ਫਿਰ ਬਹੁਤ ਮਿਹਨਤ ਕਰਕੇ ਚਲੋ ਕਰਤਾਰ ਸਿੰਘ ਸਰਾਭੇ ਵਾਲੀ ਕਿਤਾਬ, ਪਰ ਉਹ ਕਿਤਾਬ ਜਿੰਨੀ ਮਕਬੂਲ ਹੋਈ ਹੈ ਹੁਣ ਤੱਕ, ਪਰ ਪਬਲਿਸ਼ਰ ਕਹਿ ਰਿਹਾ ਵੀ ਜੋ ਤੇਰੀ ਕੋਈ ਵੀ ਨਵੀਂ ਕਿਤਾਬ ਆਉਂਦੀ ਹੈ ਤਾਂ ਉਹਦੀਆਂ ਘੱਟ ਕਾਪੀਆਂ, ਇਹਦੀਆਂ ਵੱਧ ਲੋਕਾਂ ਦੀ ਡਿਮਾਂਡ ਆਉਂਦੀ ਹੈ, ਕਿਉਂਕਿ ਯੂਥ ਨੂੰ ਇੱਕ ਨਾਇਕ ਚਾਹੀਦਾ ਹੈ, ਕੋਈ ਵੱਡਾ ਯੋਧਾ। ਤੇ ਭਗਤ ਸਿੰਘ ਉਹਨਾਂ ਨਹੀਂ ਸੀ ਟੋਂਦਾ, ਓਡੀ ਗੱਲ ਵੀ ਨਹੀਂ ਸੀ, ਆਪਾਂ ਇੱਥੇ ਵਿਸ਼ਾ ਨਹੀਂ ਆਪਾਂ ਲੈਂਦੇ, ਓਡੀ ਗੱਲ ਨਹੀਂ ਸੀ, ਬਹੁਤ ਛੋਟੀ ਗੱਲ ਸੀ ਸਰਾਭੇ ਦੇ ਮੁਕਾਬਲੇ। ਸੋ ਫਿਰ ਮੈਂ ਸਰਾਭੇ ਦਾ ਇੱਕ ਪੂਰਾ ਅਸਲੀ ਬਿੰਬ ਕੀ ਸੀ ਤੇ ਉਹ ਲੋਕਾਂ ਨੂੰ ਬੜਾ ਚੰਗਾ ਲੱਗਿਆ, ਬੜਾ ਮਾਣ ਮਹਿਸੂਸ ਕੀਤਾ ਲੋਕਾਂ ਨੇ, ਬੜੇ ਲੋਕ ਇੰਸਪਾਇਰ ਹੋਏ ਉਸ ਗੱਲ ਤੋਂ। ਸੋ ਇਹ ਕਿਤਾਬਾਂ ਜਿੱਥੋਂ ਨਾ ਵੀ ਐਂ ਨਿਕਲਦੀਆਂ ਗਈਆਂ ਵਿੱਚੋਂ, ਚਲਦੇ ਚਲਦੇ ਵੀ ਇਹ ਤੇ ਵੀ ਲੋੜ ਹੈ, ਇਹ ਤੇ ਵੀ ਲੋੜ ਹੈ। ਸੋ ਜਿਹੜੀ ਕਿਤਾਬ ਮੈਂ ਪਹਿਲਾਂ ਸੰਗਦੇ ਨੇ ਪਹਿਲੀ ਲਿਖੀ ਸੀ, ਉਦੋਂ ਬਾਅਦ ਜਿਵੇਂ ਸਿਲਸਿਲਾ ਰੁਕੇ ਹੀ ਨਾ, ਤੇ ਅਖੀਰ ਤੱਕ ਫਿਰ ਜਦੋਂ ਮੇਰੀਆਂ 7-8 ਕਿਤਾਬਾਂ ਆ ਗਈਆਂ, ਫਿਰ ਮੈਨੂੰ ਇਹ ਬੰਦਿਆਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ ਵੀ ਤੂੰ ਨਾ ਹੁਣ ਆਪਦੀ ਜੀਵਨ ਦਾ ਵੀ ਸਾਰਾ ਆਟੋਬਾਇਓਗ੍ਰਾਫੀ, ਪੋਲੀਟੀਕਲ ਆਟੋਬਾਇਓਗ੍ਰਾਫੀ, ਕਿਉਂਕਿ ਤੇਰੇ ਬਾਰੇ ਕਿਸੇ ਨੂੰ ਬਹੁਤਾ ਪਤਾ ਹੀ ਨਹੀਂ ਕੌਣ ਹੈ। ਮੈਂ ਵੀ ਦੇਖਿਆ ਜਦੋਂ ਹੁਣ ਸੋਸ਼ਲ ਮੀਡੀਆ ਤੇ ਰਿਵਾਜ ਚੱਲਿਆ ਨਾ ਤਾਨੇ ਮਿਹਣੇ ਦੇਣ ਦਾ, ਤੇ ਜਦੋਂ ਦੀਪ ਸਿੱਧੂ ਵੇਲੇ ਚੱਲਿਆ, ਉਹ ਦੀਪ ਸਿੱਧੂ ਦੇ ਖਿਲਾਫ ਜਿੱਡੀ ਵੱਡੀ ਜ਼ਹਿਰੀਲੀ ਮੁਹਿੰਮ ਚਲਾਈ ਭੰਡੀ ਪ੍ਰਚਾਰ ਦੀ, ਤੇ ਉਹਦੇ ਨਾਲ ਮੈਨੂੰ ਵੀ ਮਤਲਬ ਜੋੜ ਲਿਆ, ਜੁੜਨਾ ਹੀ ਸੀਗਾ ਮੈਂ। ਤੇ ਉੱਥੇ ਕਈ ਬੰਦਿਆਂ ਨੇ ਇਹ ਗੱਲਾਂ ਲਿਖੀਆਂ ਵੀ ਇਹਦੇ ਆਪਦੇ ਜਵਾਕ ਅਮਰੀਕਾ 'ਚ ਬੈਠੇ ਹੋਣਗੇ, ਲੋਕਾਂ ਦੇ ਪੁੱਤ ਮਰਵਾਈ ਜਾਂਦਾ।
ਤੇ ਉਹ ਹੁਣ ਮੈਂ ਕਿਵੇਂ ਦੱਸਾਂ ਵੀ ਮੇਰਾ ਕੋਈ ਜਵਾਕ ਨਹੀਂ, ਮੈਂ ਵਿਆਹ ਨਹੀਂ ਕਰਵਾਇਆ, ਮੈਂ ਕੱਲਾ ਭਾਈ, ਮੈਂ ਸਾਰੀ ਉਮਰ ਇਸ ਤਰ੍ਹਾਂ ਦਾ ਰਿਹਾ ਹਾਂ। ਮਤਲਬ ਮੈਨੂੰ ਇਹ ਸੀ ਵੀ ਜੇ ਇਹੋ ਜਿਹੀਆਂ ਗੱਲਾਂ ਬੰਦੇ ਕਰੀ ਜਾ ਰਹੇ ਨੇ ਤੇ ਮੈਨੂੰ ਬੰਦੇ ਬਹੁਤ ਕਹਿੰਦੇ ਸੀ ਵੀ ਤੂੰ ਨਾ ਆਪਦੀ ਇੱਕ ਜੀਵਨ ਦਾ ਪੂਰਾ ਇਹ, ਕਿਉਂਕਿ ਸਿਆਸੀ ਇਤਿਹਾਸ ਹੈ, ਦੋ ਲਹਿਰਾਂ ਦਾ ਇਤਿਹਾਸ ਹੈ, ਜਾਂ ਪੰਜਾਬ ਦਾ ਪਿਛਲੇ 50 ਸਾਲਾਂ ਦਾ ਜਿਹੜਾ ਪੋਲੀਟੀਕਲ ਇਤਿਹਾਸ ਹੈ, ਪੰਜਾਬ ਕਿਸ ਕਿਸ ਦੌਰ ਚੋਂ ਨਿਕਲਿਆ, ਵੀ ਉਹ ਲੋਕਾਂ ਵਾਸਤੇ ਬੜਾ ਫਾਇਦੇਮੰਦ ਹੋਊਗਾ, ਐਜੂਕੇਟਿਵ ਹੋਊ, ਬਹੁਤ ਕੁਝ ਪਤਾ ਲੱਗੂ। ਉਹਨੂੰ ਆਪਦੇ ਅਨੁਭਵ ਨਾਲ ਜੋੜ ਕੇ ਇਹ ਕਿਤਾਬ ਲਿਖੀ ਜਾਵੇ। ਇਹ ਮੈਨੂੰ ਬਹੁਤ ਚਿਰ ਤੋਂ ਜ਼ੋਰ ਪਾ ਰਹੇ ਸੀ ਕੁਝ ਬੰਦੇ, ਪਰ ਮੇਰਾ ਮਨ ਨਹੀਂ ਸੀ ਮੰਨਦਾ। ਹੁਣ ਆਪਦਾ ਜਿਵੇਂ ਆਪਦੇ ਬਾਰੇ ਲਿਖਣਾ ਇੱਕ ਰਿਲੈਕਟੈਂਸ ਸੀਗਾ, ਰਿਲੈਕਟੈਂਟ ਸੀਗਾ, ਝਿਜਕ ਸੀ ਮਨ 'ਚ ਵੀ ਆਪਦੇ ਬਾਰੇ ਕੀ ਲਿਖੀ ਜਾਣਾ। ਫਿਰ ਚਲੋ ਮੈਨੂੰ ਜ਼ੋਰ ਪਾ ਕੇ ਬੰਦਿਆਂ ਨੇ ਤਿਆਰ ਕੀਤਾ ਤੇ ਮੈਂ ਲਿਖਣ ਲੱਗਿਆ। ਉਹਦੇ ਵਿੱਚੋਂ ਆਹ ਕਿਤਾਬ ਨਿਕਲੀ, ਖਾੜਕੂ ਲਹਿਰਾਂ ਦੇ ਅੰਗ ਸੰਗ। ਸੋ ਇਹ ਕਿਤਾਬ ਜਿਹੜੀ ਹੈ, ਇਹ ਪਿਛਲੇ 50 ਸਾਲ ਪੰਜਾਬ ਨੇ ਕੀ ਕੁਛ ਹੰਢਾਇਆ, ਇਹ ਉਹਦਾ ਬਿਰਤਾਂਤ ਹੀ ਹੈ। ਐਕਚੁਅਲੀ ਮੇਰੇ ਰਾਹੀਂ ਹੋਇਆ, ਮਤਲਬ ਮੈਂ ਆਪਦੇ ਅਨੁਭਵ ਨਾਲ ਜੋੜ ਕੇ ਉਹਨਾਂ ਗੱਲਾਂ ਨੂੰ ਦੱਸਿਆ। ਸੋ ਇਹਦੇ 'ਚ ਮੇਰਾ ਤਾਂ ਘੱਟ ਹੋਊ, ਪਰ ਉਹ ਇੱਕ ਪੂਰਾ ਪੋਲੀਟੀਕਲ ਵਰਤਾਰੇ ਕੀ ਵਾਪਰੇ ਇਹ ਜ਼ਿਆਦਾ ਉਸ ਤਰ੍ਹਾਂ। ਸੋ ਠੀਕ ਰਿਹਾ ਹੁਣ ਜਿੰਨਾ ਕਿ ਇਸ ਕਿਤਾਬ ਨੂੰ ਰਿਸਪੌਂਸ ਮਿਲਿਆ, ਮਤਲਬ ਬੰਦਿਆਂ ਨੂੰ ਬਹੁਤ ਚੰਗਾ ਲੱਗਿਆ, ਐਜੂਕੇਟਿਵ ਲੱਗਿਆ। ਜਿਵੇਂ ਯਾਦਵਿੰਦਰ ਸਿੰਘ ਕਹਿ ਰਿਹਾ ਸੀ, ਹੁਣ ਹਾਲਾਂਕਿ ਮੈਂ ਮਿਲਦਾ ਤੈਨੂੰ 20 ਸਾਲਾਂ ਤੋਂ, ਬੜੀਆਂ ਗੱਲਾਂ ਹੁੰਦੀਆਂ ਨੇ, ਮੈਨੂੰ ਹੋਰ ਵੀ ਬੰਦਿਆਂ ਨੇ ਗੱਲਾਂ ਕੀਤੀਆਂ, ਕਹਿੰਦੇ ਯਾਰ ਤੂੰ ਮਿਲਦਾ ਸਾਨੂੰ 20 ਸਾਲਾਂ ਤੋਂ, ਪਰ ਅੱਜ ਪਤਾ ਲੱਗਿਆ ਹੈ ਕੌਣ ਅਜਮੇਰ ਸਿੰਘ, ਵੀ ਪੂਰੀ ਗੱਲ ਤਾਂ ਹੁਣ ਪਤਾ ਲੱਗੀ ਹੈ। ਕਿਉਂਕਿ ਗੱਲਾਂ ਕਰਦੇ ਤਾਂ ਆਪਾਂ ਕਦੇ ਟੁੱਟਵੀਂ ਜੀ ਉਹ ਗੱਲ ਹੋ ਗਈ, ਇੱਕ ਸਿਲਸਿਲੇਵਾਰ ਲੜੀਵਾਰ ਰੂਪ 'ਚ ਤੁਸੀਂ ਸਾਰੀ ਗੱਲ ਨੂੰ ਲੈ ਕੇ ਆਓ ਤਾਂ ਇਹ ਬਹੁਤ ਹੁੰਦੀ। ਸੋ ਇਸ ਕਰਕੇ ਇਹ ਕਿਤਾਬ ਲਿਖ ਕੇ ਮੈਂ ਤਕਰੀਬਨ ਇਹ ਸੀ ਵੀ ਬਸ ਹੁਣ ਬਹੁਤ ਹੋ ਗਿਆ। ਵੈਸੇ ਤਾਂ ਬੰਦਾ ਜ਼ਿੰਦਗੀ 'ਚ ਇੱਕ ਚੰਗੀ ਕਿਤਾਬ ਵੀ ਲਿਖ ਦੇ, ਉਹ ਵੀ ਕਾਫੀ ਹੁੰਦੀ ਹੈ। ਤੇ ਫਿਰ ਮੈਨੂੰ ਲੱਗਿਆ ਮੈਂ ਤਾਂ ਹੁਣ ਬਹੁਤ ਕਰ ਲਿਆ, ਜਿੰਨਾ ਕੁ ਮੈਂ ਗੱਲ ਕਰਨੀ ਸੀ ਕਰ ਚੁੱਕਿਆ, ਤੇ ਹੁਣ ਮੈਂ ਨਹੀਂ ਲਿਖੂੰਗਾ। ਪਰ ਹੁਣ ਮੈਂ ਜਦੋਂ ਆਇਆ ਇੱਥੇ, ਆ ਪਿਛਲੇ 2 ਮਹੀਨੇ ਹੋ ਗਏ ਮੈਨੂੰ ਉੱਥੇ ਤੁਰੇ ਵੱਖ-ਵੱਖ ਥਾਵਾਂ ਤੇ, ਅਮਰੀਕਾ ਤੇ ਕੈਨੇਡਾ 'ਚ, ਤੇ ਬਹੁਤ ਬੰਦੇ ਮਿਲੇ, ਬੜਾ ਪਿਆਰ ਨਾਲ ਮਿਲੇ। ਤੇ ਇੱਕ ਮੈਨੂੰ ਜਿਹੜੀ ਗੱਲ ਜਗ੍ਹਾ ਤੇ ਕਹੀ ਲੋਕਾਂ ਨੇ, ਉਹਨਾਂ ਨੇ ਇਹ ਕਿਹਾ ਕਿ ਦੀਪ ਸਿੱਧੂ ਬਾਰੇ ਕਿਤਾਬ ਜ਼ਰੂਰ ਲਿਖ ਦੇ। ਉਹ ਕਹਿੰਦੇ ਵੀ ਦੀਪ ਸਿੱਧੂ ਨੂੰ ਜਿਵੇਂ ਜਿਉਂਦੇ ਜੀ ਜਿੰਨਾ ਉਹਦੇ ਖਿਲਾਫ ਚਿੱਕੜ ਉਛਾਲੀ ਹੋਈ ਹੈ, ਤੇ ਜਿੱਡਾ ਵੱਡਾ ਉਹ ਨਾਇਕ ਸਾਡਾ ਬਣ ਕੇ ਸਾਹਮਣੇ ਆਇਆ ਥੋੜੇ ਜਿਹੇ ਸਮੇਂ 'ਚ, ਜਿੰਨਾ ਕੁਛ ਉਹ ਕਰ ਗਿਆ ਥੋੜੇ ਜਿਹੇ ਸਮੇਂ 'ਚ, ਵੀ ਜੇ ਉਹ ਅੰਕਿਤ ਨਾ ਹੋਇਆ ਫਿਰ ਜਾਂ ਤਾਂ ਉਹ ਰੁਲ ਜੂਗਾ, ਚੇਤਿਆਂ 'ਚੋਂ ਵਿਸਰ ਜੂ, ਜਾਂ ਉਹਨੂੰ ਵਿਗਾੜ ਕੇ ਵੀ ਪੇਸ਼ ਕਰਨਗੇ ਅਗਲੇ, ਕਿਉਂਕਿ ਡਰ ਰਹੇ ਨੇ ਉਹ ਤੋਂ ਬੰਦੇ, ਹੁਣ ਮਤਲਬ ਮਰੇ ਹੋਏ ਤੋਂ ਵੀ ਡਰ ਰਹੇ ਵੀ ਉਹ ਤਾਂ ਕੋਈ ਇਹੋ ਜਿਹਾ ਇਮੇਜ ਨਾ ਬਣ ਜੇ ਕੋਈ। ਤੇ ਜਿਉਂਦੇ ਜੀ ਤਾਂ ਚਲੋ ਡਰੇ ਸੀ ਸਾਰੇ ਉਸ ਤਰ੍ਹਾਂ ਦੇ। ਮਤਲਬ ਮੈਨੂੰ ਕਈ ਥਾਵਾਂ ਤੇ ਜਾ ਕੇ ਬੰਦਿਆਂ ਨੇ ਬੜੀਆਂ ਇਹ ਕਿਹਾ, ਬੜਾ ਪੈਸ਼ਨੇਟਲੀ, ਵੀ ਇਹ ਕੰਮ ਜ਼ਰੂਰ ਕਰਦੇ ਜੇ ਕਰ ਸਕਦਾ, ਤੇ ਇੱਥੋਂ ਬਿਨਾਂ ਵੀ ਤੈਨੂੰ ਸਾਰਾ ਪਤਾ ਹੈ ਵੱਧ, ਤੇ ਇਸ ਕਰਕੇ ਵੀ ਤੂੰ ਇਹ ਕੰਮ ਹੁਣ ਇੱਕ ਕਿਤਾਬ। ਸੋ ਅਲਟੀਮੇਟਲੀ ਮੈਥੋਂ ਫੇਰ ਨਹੀਂ ਰਿਹਾ ਗਿਆ, ਮੈਂ ਕਮਿਟਮੈਂਟ ਕਰ ਲਈ। ਤੇ ਮੈਂ ਜਦੋਂ ਐਡਮਿੰਟਨ ਪ੍ਰੋਗਰਾਮ ਸੀ, ਮੈਂ ਉੱਥੇ ਅਨਾਊਂਸ ਕੀਤਾ, ਕਿਸੇ ਨੇ ਸਵਾਲ ਪੁੱਛ ਲਿਆ ਇਸ ਤਰ੍ਹਾਂ ਹੀ ਵੀ ਕੀ ਹੁਣ ਤੁਸੀਂ ਠੱਪ ਕਰਤਾ ਲਿਖਣ ਦਾ ਕੰਮ? ਤੇ ਮੈਂ ਫਿਰ ਉੱਥੇ ਦੱਸਿਆ ਮੈਂ ਤਾਂ ਠੱਪ ਤਾਂ ਕਰਤਾ ਸੀ, ਪਰ ਆ ਹੁਣ ਦੇਖ ਕੇ ਨਾ ਮੈਨੂੰ ਮੰਗ ਆ ਉੱਠੀ ਹੈ, ਤੇ ਮੈਂ ਹੁਣ ਫੈਸਲਾ ਕਰ ਲਿਆ ਵੀ ਮੈਂ ਇਹ ਕਿਤਾਬ ਵੀ ਇੱਕ ਲਿਖਣੀ ਆ। ਹੁਣ ਉੱਥੇ ਵੀ ਇੱਕਦਮ ਜਕਾਰਾ ਗੂੰਜਿਆ, ਮਤਲਬ ਬਹੁਤ ਕਿੰਨਾ ਜੋਸ਼ ਮਨ ਲੱਗ ਗਿਆ ਵੀ ਦੀਪ ਸਿੱਧੂ ਦੇ ਨਾਲ ਕਿਵੇਂ ਜਜ਼ਬਾਤ ਜੁੜੇ ਪਏ ਨੇ। ਤੇ ਇਹ ਉਹਨਾਂ ਨੂੰ ਵੀ ਪਤਾ, ਦੁਸ਼ਮਣ ਨੂੰ ਵੀ ਪਤਾ। ਸੋ ਆਪਦੇ ਨਾਇਕ ਜਿਹੜੇ ਬਚਾਉਣੇ, ਜਿਵੇਂ ਸਰਾਭਾ ਵੀ ਸੀ ਨਾ, ਰੋਲ ਹੀ ਦਿੱਤਾ ਸੀ ਇਤਿਹਾਸ ਦੇ ਵਿੱਚ ਉਹਨਾਂ ਨੇ ਨਾ, ਜਿਵੇਂ ਸ਼ਹੀਦੇ ਆਜਮ, ਸ਼ਹੀਦ ਭਗਤ ਸਿੰਘ। ਆਜਮ ਦਾ ਮਤਲਬ ਸਰਦਾਰ ਹੈ ਨਾ, ਸ਼ਹੀਦਾਂ ਦਾ। ਹੁਣ ਹਾਲਾਂਕਿ ਭਗਤ ਸਿੰਘ ਹੀ ਇਹ ਕਹਿ ਰਿਹਾ ਵੀ ਮੈਂ ਉਹਦੀ ਫੋਟੋ ਜੇਬ 'ਚ ਰੱਖਦਾ ਸੀ। ਭਗਤ ਸਿੰਘ ਦਾ ਰੋਲ ਮਾਡਲ ਸਰਾਭਾ ਹੈ, ਤੇ ਪਰ ਸ਼ਹੀਦੇ ਆਜਮ ਭਗਤ ਸਿੰਘ।
क्योंकि ਉਹਦੇ ਪਿੱਛੇ ਪੋਲੀਟੀਕਲ ਇੰਟਰਸਟ ਹੈ। ਇੱਕ ਵਿਚਾਰਧਾਰਾ ਨੂੰ ਪ੍ਰਮੋਟ ਕਰਨਾ ਉਹਨਾਂ ਨੇ, ਉਹ ਇੱਕ ਉਹਨਾਂ ਨੇ ਸਿੰਬਲ ਲੈ ਲਿਆ ਤੇ ਉਹਦੀ ਉਹ ਕਰਤੀ ਸਾਰੀ ਜਗ੍ਹਾ ਦੇ ਉੱਤੇ। ਤੇ ਇਸ ਕਰਕੇ ਉਹਨੂੰ ਕਾਊਂਟਰ ਕਰਨ ਵਾਸਤੇ ਸਰਾਬੇ ਨੂੰ ਲਿਆਉਣਾ ਬਹੁਤ ਜ਼ਰੂਰੀ ਸੀ। ਪਰ ਹੁਣ ਬਹੁਤ ਤਸੱਲੀ ਹੈ ਕਿ ਹੁਣ ਸਰਾਬੇ ਨੂੰ ਕੋਈ ਖੋ ਨਹੀਂ ਸਕਦਾ। ਜਿੰਨਾ ਪਿਆਰ ਨਾਲ ਲੋਕ ਪੜ੍ਹ ਰਹੇ ਨੇ ਕਿਤਾਬ ਨੂੰ, ਨੌਜਵਾਨ ਖਾਸ ਕਰਕੇ ਜਿੰਨਾ ਉਹ ਤੋਂ ਇੰਸਪਾਇਰ ਹੋ ਰਹੇ ਨੇ, ਤੇ ਉਹ ਇਹ ਹੈ ਕਿ ਉਹਦਾ ਉਹ ਨਾਇਕ ਦੇ ਤੌਰ ਤੇ ਹੁਣ ਸਥਾਪਿਤ ਹੋ ਚੁੱਕਿਆ ਹੈ। ਸੋ ਸੇਮ ਦੀਪ ਸਿੱਧੂ ਵਾਲਾ ਮਾਮਲਾ ਸੀਗਾ ਤੇ ਹੁਣ ਮੈਂ ਦੇਖਦਾ ਲਿਖ ਸਕਾਂ। ਤੇ ਇੱਕ ਹਿਸਾਬ ਨਾਲ ਮੈਨੂੰ ਤਾਂ ਹੁਣ ਇਹ ਲੱਗਣ ਲੱਗ ਗਿਆ ਕਿ ਮੈਂ ਹੋਰ ਕਰੂੰ ਵੀ ਕੀ, ਮੈਥੋਂ ਛੱਡਿਆ ਜਾਣਾ ਨਹੀਂ। ਇਹ ਅਮਲ ਵੀ ਪੈ ਗਿਆ ਲਿਖਣਾ, ਉਹ ਵੀ ਹੋ ਜਾਊਗੀ, ਕੋਈ ਹੋਰ ਗੱਲ ਉੱਠ ਖੜੀ ਹੋਊ। ਜਿੰਨਾ ਚਿਰ ਅੰਦਰੋਂ ਪੈਸ਼ਨ ਨਹੀਂ ਨਾ ਮਰਦਾ, ਅੰਦਰੋਂ ਠਰਦਾ ਨਹੀਂ ਬੰਦਾ, ਉਹਨਾਂ ਚਿਰ ਇਹ ਚੱਲੀ ਜਾਣਾ ਸਿਲਸਿਲਾ। ਹੁਣ ਮੈਂ ਐਲਾਨ ਕਰਨਾ ਵੀ ਰਹਿਣ ਦੀ, ਆਪਾਂ ਇਹ ਐਲਾਨ ਕਰਤਾ। ਸੋ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਜਿਉਈ ਹੈ ਇੱਕ, ਤੇ ਬੜੀ ਖੁਸ਼ੀ ਦੀ ਗੱਲ ਹੈ। ਮੈਂ ਕਦੇ ਸੋਚਿਆ ਹੀ ਨਹੀਂ ਸੀ ਜਦੋਂ ਕਾਮਰੇਡ ਹੁੰਦੇ ਸੀ ਵੀ ਕਦੇ ਇਸ ਤਰ੍ਹਾਂ ਵੀ ਇੰਨੇ ਲੋਕ ਜਾਣਨ ਲੱਗਣਗੇ, ਇੰਨੇ ਲੋਕ ਪਸੰਦ ਕਰਨਗੇ, ਇੰਨੇ ਲੋਕ ਪੜ੍ਹਨਗੇ, ਤਾਂ ਕਿਤੇ ਕਲਪਨਾ 'ਚ ਵੀ ਨਹੀਂ ਸੀ। ਤੇ ਇਸ ਦੇ ਮਾਮਲੇ 'ਚ ਮੈਨੂੰ ਮੇਰਾ ਜਿਹੜਾ ਪਬਲਿਸ਼ਰ ਹੈ ਸਰਦਾਰ ਗੁਰਸਾਗਰ ਸਿੰਘ ਬਰਾਦਰਜ਼ ਵਾਲਾ, ਉਹ ਬਹੁਤ ਨੇਕ ਬੰਦਾ ਵੀ ਹੈ ਤੇ ਬਹੁਤ ਧਰਮੀ, ਬਹੁਤ ਹੀ ਜ਼ਿਆਦਾ ਧਾਰਮਿਕ ਬਿਰਤੀ ਵਾਲਾ ਬੰਦਾ ਹੈ। ਉਹ ਮੈਨੂੰ ਮਤਲਬ ਥੋੜੇ ਚਿਰ ਬਾਅਦ ਕਹਿ ਦਿੰਦਾ, ਜਦੋਂ ਕਿਤੇ ਕਿਤਾਬ ਦੀ ਬਹੁਤ ਮੰਗ ਆਉਂਦੀ ਹੈ, ਕਹਿੰਦਾ ਜੀ ਤੁਹਾਨੂੰ ਲੋਕ ਪਿਆਰ ਬਹੁਤ ਕਰ ਰਹੇ ਨੇ, ਪਰ ਕਹਿੰਦਾ ਨਾ ਤੁਸੀਂ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹੋ। ਬਸ ਇਹ ਹੰਕਾਰ ਨਾ ਆ ਜੇ ਕਿਤੇ, ਵੀ ਸ਼ੁਕਰ ਕਰੋ ਵਾਹਿਗੁਰੂ ਦਾ, ਤਾਂ ਵਾਹਿਗੁਰੂ ਦੀ ਕਿਰਪਾ ਹੋਈ ਹੈ ਕਿਤੇ। ਨਹੀਂ ਕੀ ਸੀ ਮੈਂ, ਕਿੰਨੇ ਕਾਮਰੇਡ ਤੁਰੇ ਫਿਰਦੇ ਨੇ, ਕੋਈ ਬੇਰਾਂ ਬੱਟੇ ਨਹੀਂ ਪੁੱਛਦਾ ਉਹਨਾਂ ਨੂੰ, ਤੇ ਮੈਂ ਵੀ ਉਹਨਾਂ 'ਚ ਹੀ ਹੋਣਾ ਸੀ। ਜੇ ਕਿਰਪਾ ਨਾ ਹੋਈ ਹੁੰਦੀ, ਮੇਰੀ ਮੱਤ ਠੀਕ ਪਾਸੇ ਨਾ ਆਈ ਹੁੰਦੀ 84 'ਚ, ਮੈਂ ਜੇ ਨਾ ਠੀਕ ਰਾਹ ਤੇ ਆਇਆ ਹੁੰਦਾ, ਉਹ ਵੀ ਤਾਂ ਦੂਜੇ ਤੁਰੇ ਹੀ ਫਿਰਦੇ ਨੇ, ਮਤਲਬ ਜੇ ਉਸੇ ਤਰ੍ਹਾਂ ਹੀ ਉੱਥੇ। ਸੋ ਤੁਰੇ ਵੀ ਕੀ ਫਿਰਦੇ, ਮੇਰੇ ਮੁਤਾਬਕ ਠੇਡੇ ਖਾਂਦੇ ਫਿਰਦੇ ਨੇ। ਸੋ ਵਾਹਿਗੁਰੂ ਦੀ ਮਤਲਬ ਇਹ ਕਹੀਏ ਕਿ ਇੱਕ ਬਹੁਤ ਵੱਡੀ ਕਿਰਪਾ ਹੋਈ ਹੈ ਕੋਈ। ਸੋ ਜੋ ਹੋਇਆ ਵਾਹਿਗੁਰੂ ਨੇ ਸੇਵਾ ਲੈਣੀ ਸੀ ਉਹ ਲਈ ਹੈ, ਤੇ ਆਪਾਂ ਆਪਦੇ ਬਿੱਤ ਮੁਤਾਬਕ ਜੋ ਵੀ ਹੈ ਉਹ ਕੀਤਾ, ਤੇ ਜਿੰਨਾ ਚਿਰ ਸਾਹ ਚੱਲਣਗੇ ਉਹਨਾਂ ਚਿਰ ਕਰਦੇ ਰਹਾਂਗੇ। ਸੋ ਮੇਰਾ ਖਿਆਲ ਹੈ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰੋ। ਹੁਣ ਅੱਗੇ ਦੇਖੋ ਕਿਸ ਤਰ੍ਹਾਂ ਤੋਰਨਾ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।